ਸਤਿ ਸ਼੍ਰੀ ਅਕਾਲ। ਪੰਜਾਬੀ ਰੇਡੀਓ USA ਨਾਲ ਜੁੜੇ ਹੋਏ ਹੋ ਤੁਸੀਂ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਆਪਾਂ ਜੁੜਾਂਗੇ ਪੰਜਾਬ ਦੇ ਵਿੱਚ ਮਿੰਟੂ ਗੁਰਸਰੀਆ ਜੀ ਦੇ ਨਾਲ ਤੇ ਉਹ ਦੱਸਣਗੇ ਆਪਾਂ ਨੂੰ ਕੁਝ ਅਹਿਮ ਵਾਪਰੀਆਂ ਘਟਨਾਵਾਂ ਤੇ ਖਬਰਾਂ ਬਾਰੇ ਕੁਝ ਖਾਸ ਜਾਣਕਾਰੀਆਂ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਨਜ਼ਰ ਮਾਰ ਲੈਂਦੇ ਹਾਂ ਸਾਡੇ ਸਪਾਂਸਰ ਦੇ ਉੱਤੇ ਤੇ ਧੰਨਵਾਦ ਕਰਦੇ ਹਾਂ ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦਾ। ਖਾਲਸਾ ਇੰਸ਼ੋਰੈਂਸ ਏਜੰਸੀ ਪਿਛਲੇ 25 ਸਾਲਾਂ ਤੋਂ ਇੰਸ਼ੋਰੈਂਸ ਦੇ ਰਹੇ ਨੇ, ਵਧੀਆ ਸੇਵਾਵਾਂ ਦਿੰਦੇ ਨੇ। ਕਿਸੇ ਵੀ ਤਰ੍ਹਾਂ ਦੀ ਇੰਸ਼ੋਰੈਂਸ ਲੈਣ ਦੇ ਲਈ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 408 272 2500। ਤਿਰਕੀਆਨਾ ਇਮੀਗ੍ਰੇਸ਼ਨ ਲਾਅ ਫਰਮ ਵਾਲੇ ਜੇ ਤਿਰਕੀਆਨਾ ਇਮੀਗ੍ਰੇਸ਼ਨ ਬਾਬਤ ਕੋਈ ਸਲਾਹ ਕਰਨੀ ਹੈ, ਸਵਾਲ ਕਰਨਾ ਹੈ ਤਾਂ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਜੀ। ਨੰਬਰ ਹੈ 415 909 0503। ਕ੍ਰਿਸ਼ਨ ਧਨੋਟਾ ਯੂਬਾ ਸਿਟੀ, ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ, ਪਰਮਜੀਤ ਕੌਰ ਰੰਗੀ ਵੈਕਾਵਿਲ, ਹਰਨੇਕ ਸਿੰਘ ਪਾਵਲਾ ਇੰਡੀਅਨ ਕਜ਼ੀਨ ਰੈਂਟਨ, ਗੁਰਮੀਤ ਸਿੰਘ ਧਿਆਨ ਕੌਰ ਸਮਰਾ ਮੋਡੈਸਟੋ, ਜੱਸੀ ਗਿੱਲ ਪਲੰਬਿੰਗ ਵਾਲੇ, ਧਰਮ ਸਿੰਘ ਬੇਕਰਸਫੀਲਡ, ਜੀਐਨ ਲਿਊ ਵਾਲੇ ਨਿਮਾ ਸਹੋਤਾ, ਟਰੱਕ ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, ਏਅਰ ਬ੍ਰੇਕਾਂ ਦਾ ਤਸੱਲੀ ਬਖਸ਼ ਕੰਮ ਕਰਦੇ ਨੇ, ਟਾਇਰਾਂ ਦਾ ਵੀ ਕੰਮ ਕਰਦੇ ਨੇ। ਲੋਕੇਸ਼ਨ ਹੈ ਸੈਂਤਾਨੇਲਾ ਦੀ। ਨਿਮਾ ਸਹੋਤਾ ਦੇ ਨਾਲ ਸੰਪਰਕ ਕੀਤਾ ਜਾ ਸਕਦਾ। ਨੰਬਰ ਹੈ ਜੀ 209 277 0113। ਵੈਸਟ ਕੋਸਟ ਟਰੱਕ ਸਕੂਲ ਵਾਲੇ ਟਰੱਕਾਂ ਦੀ ਵਧੀਆ ਸਿਖਲਾਈ ਦਿੰਦੇ ਨੇ। ਅਜੀਤ ਟਟਵਾਲ ਜੀ, ਸੰਪਰਕ ਕੀਤਾ ਜਾ ਸਕਦਾ ਹੈ 559 800 0590। ਜ਼ੈਂਡਰ ਗਰੁੱਪ ਵਾਲੇ ਕਿਸੇ ਵੀ ਤਰ੍ਹਾਂ ਦਾ ਘਰ ਖਰੀਦਣਾ ਜਾਂ ਘਰ ਵੇਚਣਾ ਜਾਂ ਲੈਣਾ, ਹੋਮ ਲੋਨ ਤੇ ਇਹਨਾਂ ਦੇ ਨਾਲ ਸੰਪਰਕ ਕਰ ਸਕਦੇ ਹੋ। ਨੰਬਰ ਹੈ ਜੀ 855 905 2575। ਜੁੜਦੇ ਆ ਮਿੰਟੂ ਗੁਰਸਰੀਆ ਜੀ ਦੇ ਨਾਲ। ਤੇ ਮਿੰਟੂ ਜੀ ਸਤਿ ਸ਼੍ਰੀ ਅਕਾਲ ਜੀ, ਸਵਾਗਤ ਹੈ ਪੰਜਾਬੀ ਰੇਡੀਓ USA ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਸ਼ੁਕਰੀਆ ਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਪਹਿਲੀ ਖਬਰ ਵੱਲ ਵਧ ਗਏ ਆਪਾਂ ਤੇ ਗੱਲ ਕਰੀਏ ਚੋਣਾਂ ਦੀ। 15 ਸੂਬਿਆਂ ਦੀਆਂ ਰਾਜ ਸਭਾ ਸੀਟਾਂ ਤੇ ਚੋਣਾਂ ਦਾ ਐਲਾਨ ਹੋ ਗਿਆ ਤੇ ਪੰਜਾਬ ਦੇ ਵਿੱਚ ਵੀ 2 ਸੀਟਾਂ ਤੇ ਚੋਣ ਹੋਣੀ ਹੈ। ਹਾਂਜੀ, ਬਿਲਕੁਲ। ਗੱਲ ਇਹ ਹੈ ਕਿ ਜਿੱਥੇ ਜਿੱਥੇ ਵੀ ਇਹ ਸੀਟਾਂ ਖਾਲੀ ਹੋਣਗੀਆਂ ਉੱਥੇ ਉੱਥੇ ਚੋਣ ਹੋਏਗੀ, ਕਿਉਂਕਿ ਰਾਜ ਸਭਾ ਦੀ ਚੋਣ ਦੀ ਪ੍ਰਕਿਰਿਆ ਹੀ ਕੁਛ ਐਸੀ ਹੈ ਕਿ ਨਾਲ ਦੀ ਨਾਲ ਜਿੱਥੇ ਜਿੱਥੇ ਖਾਲੀ ਹੋਈ ਜਾਂਦੀਆਂ ਉੱਥੇ ਉੱਥੇ ਚੋਣਾਂ ਹੋਈ ਜਾਂਦੀਆਂ। ਤਾਂ ਬੜਾ ਇਹਨਾਂ ਦਾ ਕਹਿ ਲਓ ਕਿ ਬੜਾ ਛੋਟਾ ਜਿਹਾ ਸੀਮਤ ਜਿਹਾ ਇੱਕ ਨੋਟੀਫਿਕੇਸ਼ਨ ਹੁੰਦਾ, ਉਸ ਸੀਮਤ ਸਮੇਂ ਦੇ ਵਿੱਚ ਚੋਣ ਹੋ ਜਾਂਦੀ ਹੈ। 5 ਜਣਿਆਂ ਦੀ ਚੋਣ ਹੋ ਚੁੱਕੀ ਹੈ। ਉਹ 5 ਨਗੀਨੇ ਜਿਹੜੇ ਆ ਤੁਸੀਂ ਦੇਖੇ ਹੀ ਆ ਪੰਜਾਬ ਦੇ ਵਿੱਚ ਉਹ ਜਿਹੜੇ ਚਮਕੇ ਸਨ। ਖੈਰ ਉਹਨਾਂ ਦੀ ਗੱਲ ਕਰਨ ਦੀ ਤੇ ਅੱਜ ਜ਼ਰੂਰਤ ਨਹੀਂ ਹੈਗੀ ਮੇਰੇ ਖਿਆਲ ਦੇ ਨਾਲ, ਕਿਉਂਕਿ ਉਹ ਪੰਜਾਬ ਦੀ ਗੱਲ ਨਹੀਂ ਕਰਦੇ ਇੰਨੀ। ਤੇ ਇੱਧਰ ਜੇ ਦੇਖੀਏ ਤਾਂ 2 ਸੀਟਾਂ ਜਿਹੜੀਆਂ ਬਾਕੀ, ਉਹ 2 ਸੀਟਾਂ ਖਾਲੀ ਹੋ ਰਹੀਆਂ ਨੇ। ਇੱਕ ਤੇ ਬਲਵਿੰਦਰ ਸਿੰਘ ਭੁੰਦੜ ਜਿਹੜੇ ਆ ਉਹ ਜਾ ਰਹੇ ਨੇ, ਉਹਨਾਂ ਦੀ ਵਿਦਾਇਗੀ ਹੋ ਰਹੀ ਆ। ਤੇ ਦੂਸਰੇ ਪਾਸੇ ਜੇ ਦੇਖੀਏ ਤਾਂ ਅੰਬਿਕਾ ਸੋਨੀ ਜੀ, ਇਹਨਾਂ ਦੀ ਵੈਸੇ ਦੋਨਾਂ ਦੀ ਜੇ ਮਿਆਦ ਵੇਖੀਏ ਕਾਰਜਕਾਲ ਦੀ ਤੇ ਉਹ 4 ਜੁਲਾਈ ਆ, ਪਰ ਉਹ ਤੋਂ ਪਹਿਲਾਂ ਹੀ ਦੂਜਿਆਂ ਦੀ ਚੋਣ ਹੋ ਜਾਏਗੀ। ਇਹੀ ਰਾਜ ਸਭਾ ਦੀ ਕਹਿ ਲਓ ਕਿ ਖੂਬਸੂਰਤੀ ਹੈ, ਖਾਸੀਅਤ ਆ ਕਿ ਜਦੋਂ ਉਹ ਸੀਟ ਖਾਲੀ ਕਰਨਗੇ ਤਦ ਤੀਕ 2 ਬੰਦੇ ਚੁਣੇ ਜਾ ਚੁੱਕੇ ਹੋਣਗੇ। ਤਾਂ ਹੁਣ ਉਹ 2 ਕਿਹੜੇ ਆ, ਉਹ ਮੇਰੇ ਖਿਆਲ ਦੇ ਨਾਲ ਸਭ ਨੂੰ ਪਤਾ ਹੀ ਆ। ਉਹਦੇ ਚ ਕੋਈ ਭਰਮ ਨਹੀਂ, ਕੋਈ ਭੁਲੇਖਾ ਨਹੀਂ। ਤਾਂ ਉਹ ਆਮ ਆਦਮੀ ਪਾਰਟੀ ਦੇ ਹੀ ਹੋਣਗੇ, ਯਾਨੀ ਸੱਤੇ ਪੇ ਸੱਤਾ ਇੱਕ ਫਿਲਮ ਸੀਗੀ ਪੁਰਾਣੀ, ਸੱਤੇ ਪੇ ਸੱਤਾ। ਤਾਂ ਸੱਤੇ ਪੇ ਸੱਤਾ, ਸੱਤਾ ਵੀ ਇਹਨਾਂ ਦੀ ਤੇ 7 ਰਾਜ ਸਭਾ ਦੇ ਮੈਂਬਰ ਵੀ। ਤਾਂ ਹੋ ਗਿਆ ਸੱਤੇ ਪੇ ਸੱਤਾ, ਸੱਤਾ ਤੇ ਸੱਤਾ ਹੈ। ਤੋ ਇਹ ਜਿਹੜੇ 7 ਹੋ ਜਾਣਗੇ। ਹੁਣ ਉਹਨਾਂ ਦੇ ਵਿੱਚ 2 ਕਿਹੜੇ ਭੇਜਦੇ ਆ ਪਤਾ ਨਹੀਂ ਹੈ, ਕਿਉਂਕਿ ਦੇਖੋ ਹੁਣ ਜਿਹੜੀ 2 ਦੀ ਚੋਣ ਹੋਣੀ ਹੈ ਇਹਦਾ ਬੜਾ ਸਿੰਪਲ ਜਿਹਾ ਇੱਕ ਫਾਰਮੂਲਾ ਹੁੰਦਾ ਹੈ। ਇਹਦੇ ਚ ਜਿਵੇਂ ਆਪਾਂ 2 ਸੀਟਾਂ ਨੂੰ ਮੰਨ ਕੇ ਚੱਲ ਰਹੇ ਹਾਂ, 117 ਵਿਧਾਨ ਸਭਾ ਦੀਆਂ ਸੀਟਾਂ ਤੇ 2 + 1 ਯਾਨੀ 3 ਨੂੰ ਡਿਵਾਈਡ ਕਰ ਲਓ 117 ਜਿਹੜੀਆਂ ਹੈਗੀਆਂ, 39 ਦਾ ਅੰਕੜਾ ਆ ਜਾਏਗਾ। 39 + 1 ਯਾਨੀ 40 ਵੋਟਾਂ ਚਾਹੀਦੀਆਂ ਨੇ ਇੱਕ ਮੈਂਬਰ ਪਾਰਲੀਮੈਂਟ ਬਣਨ ਵਾਸਤੇ। ਤਾਂ ਕਿਹਦੇ ਕੋਲ ਹੈ 40? ਕਿਸੇ ਕੋਲ ਨਹੀਂ, ਸਿਵਾਏ ਆਮ ਆਦਮੀ ਪਾਰਟੀ। ਆਮ ਜਿਹਾ ਨਹੀਂ, ਮੈਂ ਆਮ ਜਿਹਾ। ਤਾਂ ਆਮ ਆਦਮੀ ਪਾਰਟੀ ਕੋਲ ਆ ਉਹ 40 ਦਾ ਬਹੁਮਤ ਜਿਹੜਾ ਚਾਹੀਦਾ। ਤਾਂ ਉਹਨਾਂ ਦੇ ਕੋਲ 92 ਸੀਟਾਂ ਨੇ। ਇਹਦਾ ਮਤਲਬ ਹੈ ਕਿ ਬੜਾ ਈਜ਼ਲੀ ਉਹਨਾਂ ਨੇ ਇਸ ਟਾਰਗੇਟ ਨੂੰ ਫੁੱਲ ਲੈਣਾ ਹੈ। ਤਾਂ 2 ਇਹਨਾਂ ਦੇ ਹੋਰ ਰਾਜ ਸਭਾ ਦੇ ਮੈਂਬਰ ਜਾਣ ਕੇ, ਬਾਕੀ ਹੋਰ ਸਟੇਟਾਂ ਦੇ ਵਿੱਚ ਵੀ ਇਲੈਕਸ਼ਨ ਹੋਣਗੇ, ਪਰ ਮੇਰੇ ਖਿਆਲ ਦੇ ਨਾਲ ਆਪਾਂ ਨੂੰ ਜ਼ਰੂਰਤ ਨਹੀਂ ਹੈ, ਕਿਉਂਕਿ ਸਾਡੀ ਜਿਹੜੀ ਦਿਲਚਸਪੀ ਆ ਉਹ ਇੱਧਰ ਰਹਿੰਦੀ ਹੈ। ਜੇ ਮੋਟੇ ਤੌਰ ਤੇ ਦੇਖੀਏ, ਝਾਤ ਮਾਰਨੀ ਹੋਵੇ ਤਾਂ ਇਹਦੇ ਵਿੱਚ 3 ਮੈਂਬਰ ਜਿਹੜੇ ਆ ਉਹ ਮੱਧ ਪ੍ਰਦੇਸ਼ ਤੇ ਉੜੀਸਾ ਤੋਂ ਜਾਣਗੇ, ਯਾਨੀ ਚੁਣੇ ਜਾਣਗੇ। ਫਿਰ ਜੇ ਤੁਸੀਂ ਦੇਖੋਗੇ ਤਾਂ ਉੱਤਰ ਪ੍ਰਦੇਸ਼ ਦੇ 11 ਹੋਣਗੇ। ਇਸ ਤੋਂ ਇਲਾਵਾ ਮਹਾਰਾਸ਼ਟਰ ਤੇ ਤਮਿਲਨਾਡੂ 'ਚ 6 ਹੋਣਗੇ। ਸੋ ਇਸ ਤਰ੍ਹਾਂ ਬਹੁਤ ਸਾਰੀਆਂ ਸਟੇਟਾਂ ਦੇ ਵਿੱਚੋਂ
ਇਹ ਜਿਹੜੇ ਰਾਜ ਸਭਾ ਦੇ ਮੈਂਬਰ ਚੁਣੇ ਜਾਣਗੇ, ਪਰ ਪੰਜਾਬ ਚੋਂ 2 ਹੀ ਜਾਣਗੇ ਤੇ ਦੋਵਾਂ ਚੋਂ ਵੀ ਕਹਿ ਲਈਏ ਕਿ 2 ਆਮ ਆਦਮੀ ਪਾਰਟੀ ਦੇ ਜਾਣਗੇ। ਹੁਣ ਉਹ ਜਾਣਗੇ ਕਿੱਥੋਂ? ਦਿੱਲੀੋਂ, ਪੰਜਾਬ ਚੋਂ, ਲੁਧਿਆਣੇ ਤੋਂ, ਬਰਨਾਲੇ ਤੋਂ, ਕਿੱਥੋਂ ਜਾਂਦੇ ਆ ਬਈ? ਇਹ ਤੇ ਰੱਬ ਹੀ ਜਾਣਦਾ। ਜੀ। ਨਸ਼ਾ ਤਸਕਰਾਂ ਨੂੰ ਮੁੱਖ ਮੰਤਰੀ ਨੇ ਸਖਤ ਚੇਤਾਵਨੀ ਦਿੱਤੀ ਹੈ ਤੇ ਪੁਲਿਸ ਨੂੰ ਵੀ ਨਵੀਆਂ ਹਦਾਇਤਾਂ ਜਾਰੀ ਕਰ ਦਿੱਤੀਆਂ ਨੇ ਮਿੰਟੂ ਜੀ। ਇਹ ਪਿਛਲੇ 3 ਹਫ਼ਤਿਆਂ ਤੋਂ ਚੇਤਾਵਨੀਆਂ ਹੀ ਦੇ ਰਹੇ ਆ। ਇਹਨਾਂ ਨੂੰ ਹੁਣ ਚਾਹੀਦਾ ਕਿ ਚੇਤਾਵਨੀਆਂ ਵਾਲਾ ਗੇਅਰ ਕੱਢ ਕੇ ਅੱਗੇ ਵਧਣ, ਥੋੜਾ ਜਿਹਾ ਉੱਥੇ ਹੈਂਡ ਬ੍ਰੇਕ ਖਿੱਚ ਕੇ ਜਦੋਂ ਹੀ ਕੋਈ ਗੱਲ ਹੁੰਦੀ ਹੈ ਉਦੋਂ ਹੀ ਇੱਕ ਚੇਤਾਵਨੀ ਜਾਰੀ ਕਰ ਦਿੰਦੇ ਆ। ਸੋਸ਼ਲ ਮੀਡੀਆ ਤੇ ਇਹਨਾਂ ਦੇ ਟਵੀਟ ਜਿਹੜੇ ਆ ਉਹ ਧੜਾ-ਧੜ ਪੈ ਰਹੇ ਆ ਕਿ ਭਾਈ ਚੇਤਾਵਨੀ ਤੋਂ ਅੱਗੇ ਵੀ ਵਧੋ। ਉਹ ਗੱਲ ਇਹ ਆ ਕਿ ਦੇਖੋ ਨਸ਼ੇ ਦਾ ਮਸਲਾ ਜਿਹੜਾ ਉਹ ਇਹਨਾਂ ਨੇ ਬੜਾ ਉਠਾਇਆ, ਬੜੀ ਸ਼ਿੱਦਤ ਦੇ ਨਾਲ ਚੁੱਕਿਆ। ਹੁਣ ਹੱਲ ਕਰਨ ਦਾ ਵੇਲਾ ਆ ਗਿਆ। ਤੁਸੀਂ ਗੱਲ ਕਰਕੇ ਫਾਰਗ ਨਹੀਂ ਹੋ ਸਕਦੇ, ਹੱਲ ਤੁਹਾਨੂੰ ਹੁਣ ਕਰਕੇ ਦੇਣਾ ਪਊਗਾ। ਤੇ ਇਹਨਾਂ ਨੇ ਇੱਕ ਫੇਰ ਮੀਟਿੰਗ ਕੀਤੀ ਆ, ਪਿਛਲੇ ਦਿਨੀ ਵੀ ਮੀਟਿੰਗ ਕੀਤੀ ਸੀਗੀ, 3 ਕੁ ਦਿਨ ਹੋ ਗਏ ਆ। ਉਦਣ ਵੀ ਜਿੱਦਾਂ ਐਲਾਨੇ ਜੰਗ ਇੱਕ ਫਿਲਮ ਆਈ ਸੀਗੀ, ਬਸ ਉਦਣ ਵੀ ਐਲਾਨੇ ਜੰਗ, ਅੱਜ ਵੀ ਐਲਾਨੇ ਜੰਗ ਕਿ ਬਈ ਅਸੀਂ ਐਲਾਨ ਕਰਦੇ ਆ, ਇਹ ਜਲਦੀ ਜੰਗ ਸ਼ੁਰੂ ਹੋਣ ਜਾ ਰਹੀ ਆ। ਜੇ ਕੋਈ ਨਸ਼ਾ ਵਿਕਿਆ ਕਿਤੇ ਤਾਂ SHO ਤੇ SSP ਜ਼ਿੰਮੇਵਾਰ ਹੋਣਗੇ। ਕੰਪਲੇਂਟ ਤੇ ਤੁਰੰਤ ਜਿਹੜੀ ਹੈ ਉਹ FIR ਦਰਜ ਕਰੋ। ਸੋ ਐਸੀ ਉਹਨਾਂ ਨੇ ਮੀਟਿੰਗ ਕਰਕੇ ਤਾਕੀਦ ਕਰ ਦਿੱਤੀ ਆ, ਚੇਤਾਵਨੀ ਦੇ ਦਿੱਤੀ ਆ ਕਿ ਬਈ ਇਸ ਸਮੱਸਿਆ ਨੂੰ ਹੁਣ ਖਤਮ ਕਰਕੇ ਹੀ ਸਾਹ ਲਵਾਂਗੇ। ਤਾਂ ਜੰਗ ਦਾ ਬਿਗਲ ਵੱਜ ਚੁੱਕਾ ਹੈ। ਗੱਲ ਇਹ ਆ ਕਿ ਦੇਖੋ ਕੁਝ ਸਮਾਂ ਪਹਿਲਾਂ ਹੀ ਪਤਾ ਲੱਗ ਗਿਆ ਸੀਗਾ ਕਿ ਨਸ਼ਾ ਛਡਾਊ ਕੇਂਦਰਾਂ ਦਾ ਜਾਲਾ ਝਾੜਿਆ ਜਾ ਰਿਹਾ ਹੈ। ਜਿਹੜੇ ਸਰਕਾਰੀ ਬਣਾਏ ਸਨ, ਖਾਸ ਤੌਰ ਤੇ ਇਹ ਵੀ ਬਾਦਲ ਸਰਕਾਰ ਦੇ ਵਿੱਚ ਹੀ ਬਣੇ ਸੀਗੇ ਜ਼ਿਆਦਾਤਰ, ਮੇਰੇ ਖਿਆਲ ਦੇ ਨਾਲ ਜੇ ਦੇਖੀਏ ਤਾਂ ਉਹ ਜਿਹੜੇ ਨਸ਼ਾ ਛਡਾਊ ਕੇਂਦਰ ਸੀਗੇ ਖਾਸ ਤੌਰ ਤੇ ਗੌਰਮੈਂਟ ਵਾਲੇ, ਤਾਂ ਉਹ ਬਿਲਕੁਲ ਉਜਾੜ ਹੀ ਰਹੇ। ਉਹਨਾਂ ਦੇ ਵਿੱਚ ਰੀਹੈਬ ਵਾਸਤੇ ਕਦੇ ਵੀ ਮੈਂ ਨਹੀਂ ਦੇਖੇ ਕਿ ਬਹੁਤ ਵੱਡੀ ਭਰਮਾਰ ਦੇ ਵਿੱਚ, ਬਹੁਤ ਵੱਡੀ ਤਾਦਾਦ ਦੇ ਵਿੱਚ ਉੱਥੇ ਪੀੜਤ ਜਾਂਦੇ ਜੀ। ਤਾਂ ਹੁਣ ਇਹਨਾਂ ਨੇ ਉਹਨਾਂ ਦਾ ਜਾਲਾ ਝਾੜਿਆ, ਉਹਨਾਂ ਨੂੰ ਝਾੜ ਪੂੰਝ ਕਰਕੇ ਚਾਲੂ ਹਾਲਤ 'ਚ ਲੈ ਆਂਦਾ। ਤਾਂ ਇਹਦਾ ਮਤਲਬ ਕੀ ਹੈ? ਮਤਲਬ ਇਹ ਆ ਕਿ ਯਕਦਮ ਸਪਲਾਈ ਲਾਈਨ ਤੇ ਸ਼ਾਇਦ ਵਾਰ ਕੀਤਾ ਜਾਏਗਾ। ਤਾਂ ਇਹਨਾਂ ਨੂੰ ਪਤਾ ਕਿ ਜੇ ਸਪਲਾਈ ਲਾਈਨ ਟੁੱਟੇਗੀ ਤਾਂ ਉਸ ਤੋਂ ਬਾਅਦ ਫਿਰ ਤੋੜ ਵੀ ਤੇ ਲੱਗੇਗੀ। ਤਾਂ ਉਹਦੇ ਵਾਸਤੇ ਇੰਤਜ਼ਾਮਾਤ ਕੀਤੇ ਜਾ ਰਹੇ ਆ। ਮਤਲਬ ਕਿ ਜਿੰਨਾ ਕੁ ਮੈਨੂੰ ਦਿਖਾਈ ਦਿੰਦਾ, ਹੋ ਸਕਦਾ ਮੈਂ ਗਲਤ ਸਾਬਤ ਹੋਵਾਂ, ਕੱਲ ਨੂੰ ਕੱਲ ਨਾ ਖਾਲਦਾ ਹੈ। ਇਹਨਾਂ ਦਾ ਜਿਹੜਾ ਮਤਲਬ ਕਿ ਰੋਡ ਮੈਪ ਨਜ਼ਰ ਆ ਰਿਹਾ, ਰੋਡ ਮੈਪ ਤੇ ਵੈਸੇ ਦਿੰਦੇ ਹੀ ਨਹੀਂ ਹੈ, ਨਾ ਰੋਡ ਦਿਖਾਉਂਦੇ ਨੇ, ਨਾ ਮੈਪ ਦਿਖਾਉਂਦੇ ਨੇ, ਕੁਝ ਵੀ ਨਹੀਂ ਹੈ। ਤਾਂ ਜੰਗ ਦਾ ਐਲਾਨ ਹੈ ਸਿੱਧਾ। ਪਰ ਜੋ ਨਜ਼ਰ ਆ ਰਿਹਾ ਕਿ ਜਿਸ ਤਰੀਕੇ ਦੇ ਨਾਲ ਮੈਨੂੰ ਥੋੜੀ ਇਨਪੁਟ ਮਿਲੀ ਕਿ ਸਿਹਤ ਮਹਿਕਮੇ ਦੇ ਵਿੱਚ ਵੀ ਇਹਨਾਂ ਨੇ ਕਹਿ ਦਿੱਤਾ ਹੈ ਕਿ 2-3 ਮਹੀਨਿਆਂ ਦਾ ਸਟਾਕ ਜਿਹੜਾ ਬੁਪਰੀਨੋਰਫੀਨ ਦਾ ਆ ਉਹਨੂੰ ਮੇਨਟੇਨ ਰੱਖੋ। ਤਾਂ ਇਧਰੋਂ ਨਸ਼ਾ ਛਡਾਊ ਕੇਂਦਰਾਂ ਦੀ ਝਾੜ ਪੂੰਝ, ਇਹ ਸਾਰਾ ਕੁਝ ਸੰਕੇਤਕ ਹੈ। ਇਹ ਸਾਰਾ ਕੁਝ ਕਹਿ ਲਓ ਕਿ ਕਿਤੇ ਨਾ ਕਿਤੇ ਥੋੜਾ ਝਲਕਾਰਾ ਦਿੰਦਾ ਆ ਕਿ ਇਹੋ ਹੀ ਇਹਨਾਂ ਦਾ ਰੋਡ ਮੈਪ ਹੈ ਕਿ ਸਪਲਾਈ ਲਾਈਨ ਤੇ ਵਾਰ ਕੀਤਾ ਜਾਵੇ ਔਰ ਉਸ ਤੋਂ ਬਾਅਦ ਫਿਰ ਜਿਹੜੇ ਇਸ ਤਰ੍ਹਾਂ ਦੇ ਪੀੜਤ ਆ ਉਹਨਾਂ ਨੂੰ ਰੀਹੈਬ ਵਾਸਤੇ ਕੇਂਦਰਾਂ 'ਚ ਲਿਆਂਦਾ ਜਾਵੇ, ਸੁੱਟਿਆ ਜਾਵੇ ਉਹਨਾਂ ਨੂੰ ਔਰ ਉਹਨਾਂ ਦਾ ਟ੍ਰੀਟਮੈਂਟ ਕੀਤਾ ਜਾਵੇ। ਹੁਣ ਇਹ ਕਿੰਨੀ ਕੁ ਕਾਮਯਾਬ ਹੁੰਦੀ ਹੈ ਪਾਲਿਸੀ, ਮੈਂ ਕੁਝ ਨਹੀਂ ਕਹਿ ਸਕਦਾ। ਹੋ ਸਕਦਾ ਬੜੇ ਚਮਤਕਾਰੀ ਰਿਜ਼ਲਟ ਆ ਜਾਣ, ਕਿਉਂਕਿ ਇਹ ਤੇ ਇੱਕ ਅੰਦਾਜ਼ਾ ਹੈ। ਹੋ ਸਕਦਾ ਕਈ ਵਾਰ ਸਾਡੇ ਅੰਦਾਜ਼ੇ ਤੋਂ ਅਗਾਂਹ ਦੀ ਰਣਨੀਤੀ ਹੋ ਸਕਦਾ ਕਿ ਸਕਾਰਾਤਮਕ ਨਤੀਜੇ ਆ ਜਾਣ। ਪਰ ਜੇ ਖੁਦਾ ਨਾ ਖਾਸਤਾ ਇਹ ਮੁਹਿੰਮ ਵੀ ਫੇਲ ਕਰ ਗਈ, ਇਸ ਤੋਂ ਬਾਅਦ ਨਸ਼ਾ ਜਿਹੜਾ ਡਰੱਗ ਹੈ ਉਹ ਕਦੇ ਵੀ ਸਿਆਸੀ ਮੁੱਦਾ ਬਣੇਗਾ ਨਹੀਂ ਮੇਰੇ ਖਿਆਲ ਨਾਲ। ਕਿਉਂਕਿ ਉਸ ਤੋਂ ਬਾਅਦ ਫਿਰ ਇਹ ਮੋਹਰ ਲੱਗ ਜਾਏਗੀ ਕਿ ਇਹ ਜਿਹੜਾ ਡਰੱਗ ਹੈ ਇਹਨੂੰ ਕੋਈ ਨਹੀਂ ਮੁਕਾ ਸਕਦਾ। ਇੱਕ ਧਾਰਨਾ ਬਣ ਜਾਏਗੀ, ਇੱਕ ਪਰਸੈਪਸ਼ਨ ਬਣ ਜਾਏਗੀ। ਜੈਸੇ ਕਈ ਲੋਕ ਜਾਣਦੇ ਆ, ਜਿਹੜੇ ਅਧਿਐਨ ਕਰਦੇ ਆ, ਜਿਹੜੇ ਸਟੱਡੀ ਕਰਦੇ ਇਸ ਸਬਜੈਕਟ ਦੀ, ਉਹਨਾਂ ਨੂੰ ਪਤਾ ਹੈ ਕਿ ਬਹੁਤ ਮੁਸ਼ਕਲ ਕਾਰਜ ਹੁੰਦਾ ਹੈ। ਪਰ ਕੁਝ ਲੋਕਾਂ ਨੂੰ ਥੋੜਾ ਭੁਲੇਖਾ ਹੁੰਦਾ ਹੈ ਕਿ ਸ਼ਾਇਦ ਕੁਝ ਐਸਾ ਹੋਏਗਾ ਕਿ ਸਾਰਾ ਨਸ਼ਾ ਇੱਕੋਦਮ ਨਾਸ਼ ਹੋ ਜਾਏਗਾ। ਪਰੰਤੂ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਜੇ ਫੇਲ ਕਰ ਜਾਂਦੇ ਨੇ, ਖੁਦਾ ਨਾ ਖਾਸਤਾ, ਪਹਿਲੀ ਗੱਲ ਮੈਂ ਇਹ ਸੰਭਾਵਨਾ ਰੱਖ ਕੇ ਚੱਲਦਾ ਪਿਆ ਕਿ ਹੋ ਸਕਦਾ ਸਾਡੇ ਅੰਦਾਜ਼ੇ ਤੋਂ ਪਰਾਂ ਦਾ ਕੰਮ ਕਰਦੇ ਨੇ, ਚਮਤਕਾਰ ਕੋ ਨਮਸਕਾਰ। ਪਰੰਤੂ ਜੇ ਫੇਲ ਕਰ ਜਾਂਦੇ ਨੇ, ਇਸ ਮੁਹਿੰਮ ਦੇ ਵਿੱਚ ਨਾਕਾਮਯਾਬ ਰਹਿੰਦੇ ਨੇ, ਤਾਂ ਫਿਰ ਇਹ ਮੁੱਦਾ ਕਦੇ ਵੀ ਸਿਆਸੀ ਮੁੱਦਾ ਨਹੀਂ ਬਣੇਗਾ। ਕਿਉਂ? ਕਿਉਂਕਿ 3 ਵੱਡੀਆਂ ਪਾਰਟੀਆਂ ਫੇਲ ਹੋ ਚੁੱਕੀਆਂ ਹੋਣ ਔਰ ਫਿਰ ਦੂਸਰੀ ਪਾਰਟੀ ਕੋਈ ਹੀਆ ਹੀ ਨਹੀਂ ਕਰੇਗੀ ਕਿ ਮੈਂ ਦਾਵਾ ਕਰ ਦਿਆਂ। ਉਹਨੂੰ ਪਤਾ ਲੱਗ ਜਾਏਗਾ ਕਿ ਇਹ ਇੰਪੋਸੀਬਲ ਹੈ। ਤਾਂ ਖੈਰ ਦੇਖਦੇ ਹਾਂ, ਦੁਨੀਆ 'ਚ ਕਹਿੰਦੇ ਕਿ ਅਸੰਭਵ ਕੁਛ ਨਹੀਂ, ਪਰ ਕੁਝ ਚੀਜ਼ਾਂ ਹੁੰਦੀਆਂ ਜੋ ਛੇਤੀ ਸੰਭਵ ਵੀ ਨਹੀਂ।
ਹੁਣ ਦੇਖਦੇ ਆ ਅਸੰਭਵ ਤੇ ਸੰਭਵ ਦੇ ਦਰਮਿਆਨ ਜਿਹੜਾ ਕੁਝ ਵਾਪਰਨਾ ਤਾਂ ਉਹਦੇ ਰਿਜ਼ਲਟ ਕਿਸ ਤਰ੍ਹਾਂ ਦੇ ਹੁੰਦੇ ਆ, ਪਰ ਤਿਆਰੀ ਇਹਨਾਂ ਨੇ ਵਿੱਢ ਲਈ ਹੈ। ਪਰ ਮੈਂ ਕਹਿ ਰਿਹਾ ਕਿ ਦੇਖੋ ਐਲਾਨ ਹੀ ਐਲਾਨ ਨਹੀਂ, ਤੁਸੀਂ ਕੁਝ ਕਰਕੇ ਦਿਖਾਓ। ਔਰ ਸਭ ਤੋਂ ਵੱਡੀ ਗੱਲ ਆ ਕਿ ਭਾਈ ਨੀਤੀ ਤੁਸੀਂ ਵਰਤਣੀ ਹੈ ਜੀ। ਨੀਤੀ ਤੁਸੀਂ ਵਰਤਣੀ, ਹੁਣ ਸੋਚ ਸਮਝ ਲਿਓ, ਕਿਉਂਕਿ ਇਹਨੇ ਬੈਕਫਾਇਰ ਵੀ ਕਰਨਾ, ਇਹ ਵੀ ਸੰਭਾਵਨਾ ਹੈ। ਜੇ ਤੁਸੀਂ ਚੰਗਾ ਕੰਮ ਕਰ ਗਏ ਤੇ ਤੁਹਾਡੀ ਸਿਫਤ ਸਲੌਤ ਵੀ ਹੋਣੀ ਹੈ, ਔਰ ਜੇ ਤੁਸੀਂ ਫੇਲ ਹੋ ਗਏ, ਨਾਕਾਮ ਹੋ ਗਏ, ਇਤਿਹਾਸ 'ਚ ਦਰਜ ਹੋ ਜਾਓਗੇ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ ਤੇ ਚਰਨਜੀਤ ਸਿੰਘ ਚੰਨੀ ਤੋਂ ਬਾਅਦ। ਜੀ 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 ਜੀ। ਕਿਸਾਨਾਂ ਤੇ ਸਰਕਾਰ ਦੀ ਗੱਲ ਕਰੀਏ, ਝੋਨੇ ਦੀ ਸਿੱਧੀ ਬਿਜਾਈ ਨੂੰ ਲੈ ਕੇ ਮਿੰਟੂ ਜੀ, ਕਿਸਾਨਾਂ ਦੀ ਸਰਕਾਰ ਅੱਗੇ ਹੁਣ ਕੋਈ ਵੱਡੀ ਸ਼ਰਤ ਰੱਖ ਦਿੱਤੀ ਹੈ ਕਿਸਾਨਾਂ ਨੇ? ਦੇਖੋ ਇਹ ਸ਼ਰਤਾਂ ਨਾਲ ਹੀ ਚੱਲਦੇ ਆ। ਜੀ। ਜਿਵੇਂ ਇੱਕ ਬੜੀ ਪੁਰਾਣੀ ਕੈਸਟ ਸੀ, ਉਹਦਾ ਨਾਮ ਸੀਗਾ ਸਰਲੇਖ ਸੀਗਾ, ਆਜਾ ਲਾਲਾ ਸ਼ਰਤਾਂ। ਜੀ। ਤਾਂ ਇੱਥੇ ਇਹੀ ਹੈ ਕਿ ਆਜਾ ਬਸ ਸ਼ਰਤਾਂ ਤੇ ਖੇਡਦਾ ਹੈ। ਗੱਲ ਇਹ ਆ ਕਿ ਸਿੱਧੀ ਬਿਜਾਈ ਦਾ ਜਿਹੜਾ ਮੁੱਦਾ ਆ ਉਹ ਹੁਣ ਭਖਿਆ ਪਿਆ। ਵੈਸੇ ਤਿਆਰੀ ਆ 17 ਨੂੰ ਮੇਰੇ ਖਿਆਲ ਦੇ ਨਾਲ ਭਗਵੰਤ ਮਾਨ ਦੇ ਖਿਲਾਫ ਅੰਦੋਲਨ ਵੀ ਸਟਾਰਟ ਕਰ ਦੇਣਗੇ ਚੰਡੀਗੜ੍ਹ ਦੇ ਵਿੱਚ। ਜੀ। ਤਾਂ ਉਹ ਚੀਜ਼ਾਂ ਤਾਂ ਤੈਅ ਹੀ ਸੀਗੀਆਂ ਕਿ ਉਹ ਸਾਰਾ ਕੁਝ ਹੋਏਗਾ। ਪਰੰਤੂ ਗੱਲ ਕੀ ਹੈ ਕਿ ਸਿੱਧੀ ਬਿਜਾਈ ਦੇ ਮਾਮਲੇ ਦੇ ਵਿੱਚ ਵੀ ਹੁਣ ਉਗਰਾਹਾਂ ਵਾਲੇ ਜਿਹੜੇ ਕਿ ਅਕਸਰ ਇਹਨਾਂ ਤੋਂ ਲਹਿਦਾ ਸੁਰ ਰੱਖਦੇ ਆ, ਉਹ ਵੀ ਮੈਦਾਨ 'ਚ ਆ ਗਏ ਆ। ਤਾਂ ਉਹਨਾਂ ਆਖਿਆ ਕਿ ਝੋਨੇ ਦੀ ਸਿੱਧੀ ਬਿਜਾਈ ਲਈ ਕਿਸਾਨਾਂ ਨੂੰ ਮਿਨੀਮਮ 10,000 ਰੁਪਇਆ ਪ੍ਰਤੀ ਏਕੜ ਰਿਸਕ ਭੱਤਾ ਦੇਣਾ ਚਾਹੀਦਾ ਹੈ। ਤੇ ਨਾਲ ਹੀ ਉਹਨਾਂ ਨੇ ਕਿਹਾ ਕਿ ਜੇ ਸਰਕਾਰ ਫਸਲੀ ਵਿਭਿੰਨਤਾ ਦੀ ਗੱਲ ਕਰਦੀ ਹੈ ਤਾਂ ਸਾਉਣੀ ਦੀਆਂ ਫਸਲਾਂ ਮੂੰਗੀ, ਮੱਕੀ, ਬਾਸਮਤੀ ਦਾ MSP ਜਿਹੜਾ ਉਹਦਾ ਪ੍ਰਬੰਧ ਕਰ ਦੇ, ਕਿਉਂਕਿ ਕਿਸਾਨੀ ਪਹਿਲਾਂ ਹੀ ਬਹੁਤ ਜ਼ਿਆਦਾ ਆਰਥਿਕ ਸੰਕਟ ਚੋਂ ਗੁਜ਼ਰ ਰਹੀ ਹੈ। ਤੇ ਨਾਲ ਉਹਨਾਂ ਨੇ ਕਿਹਾ ਕਿ ਪੰਜਾਬ ਸਰਕਾਰ ਨਾਲ ਫਸਲੀ ਵਿਭਿੰਨਤਾ, ਪਾਣੀ ਤੇ ਬਿਜਲੀ ਦੇ ਮੁੱਦਿਆਂ ਨੂੰ ਲੈ ਕੇ ਮੀਟਿੰਗ ਹੋਈ ਹੈ ਤੇ ਸਰਕਾਰ ਵੱਲੋਂ ਪਾਣੀ ਦੀ ਘਾਟ ਹੋਣ ਦੀ ਗੱਲ ਕਹੀ ਜਾ ਰਹੀ ਹੈ। ਹੁਣ ਦੇਖੋ ਸਾਰਾ ਕੁਝ ਤੁਹਾਡੇ ਸਾਹਮਣੇ ਆ, ਸਾਰਾ ਕੁਝ ਕਿਸਾਨ ਜਥੇਬੰਦੀਆਂ ਦੇ ਸਾਹਮਣੇ ਆ ਕਿ ਇਹ ਹੁਣ ਕਿਸਾਨ ਜਥੇਬੰਦੀਆਂ ਤੇ ਪੂਰੇ ਜ਼ੋਰ ਸ਼ੋਰ ਦੇ ਨਾਲ ਲੱਗੀਆਂ। ਕੁਝ ਦਿਨ ਪਹਿਲਾਂ ਇੱਕ ਹਾਦਸਾ ਹੋਇਆ, ਬੱਚੇ ਸੜ ਚੱਲੇ ਸੀਗੇ, ਮਸੀਂ ਬਚੇ। ਉਸ ਤੋਂ ਬਾਅਦ 2 ਵਿਅਕਤੀਆਂ ਦੀ ਫਿਰ ਜਾਨ ਗਈ। ਕਿੰਨੇ ਐਕਸੀਡੈਂਟ ਹੋ ਗਏ, ਉਦੋਂ ਤੱਕ ਇਹ ਸਾਰੀਆਂ ਜਥੇਬੰਦੀਆਂ ਖਾਮੋਸ਼ ਰਹੀਆਂ। ਹੁਣ ਯਕਦਮ ਫਿਰ ਵਿਰੋਧੀ ਸੁਰ, ਮਤਲਬ ਕਿ ਜਿਸ ਤਰ੍ਹਾਂ ਸਰਕਾਰ ਦੇ ਨਾਲ ਹੁਣ ਇਹਨਾਂ ਦੀ ਅੜਫਸ ਚੱਲ ਪਈ ਹੈ, ਪਰ ਵਿਚਾਲੜਾ ਰਸਤਾ ਕੱਢ ਲੈਣਾ ਚਾਹੀਦਾ। ਮੈਂ ਵਾਰ-ਵਾਰ ਕਹਿੰਦਾ ਕਿ ਕਿਸਾਨ ਜਥੇਬੰਦੀਆਂ ਵੀ ਪੰਜਾਬ ਦੀਆਂ, ਕਿਸਾਨ ਵੀ ਪੰਜਾਬ ਦਾ, ਸਰਕਾਰ ਵੀ ਪੰਜਾਬ ਦੀ ਹੈ। ਕਿ ਜਿਹੜਾ ਇਹਨਾਂ ਨੇ ਵੱਖ-ਵੱਖ ਜ਼ੋਨਾਂ ਬਣਾ ਕੇ ਵੱਖ-ਵੱਖ ਡੇਟਾਂ ਨੂੰ ਝੋਨੇ ਦਾ ਕਿਹਾ ਕਿ ਬਈ ਗੱਲ ਇਹ ਆ ਕਿ ਜੇ ਲੇਟ ਹੁੰਦਾ ਤਾਂ ਫਿਰ ਤੁਸੀਂ ਕਹੋ ਕਿ ਹਾਂ ਬਈ ਵਿਚਾਲੜੀ ਜੀ ਡੇਟ ਰੱਖ ਲਓ। ਪਰ ਜਿੱਥੇ-ਜਿੱਥੇ PR 126 ਬੀਜਿਆ ਜਾਣਾ, PR 126 ਜਿਹੜਾ ਇਹਨਾਂ ਦਾ ਸਾਨੂੰ ਪਤਾ 95 ਦਿਨਾਂ 'ਚ ਤਿਆਰ ਹੁੰਦਾ ਹੈ। ਜਿਹੜਾ ਝੋਨਾ ਦੂਸਰਾ 121 ਹੈ ਜਾਂ ਦੂਸਰਾ ਤੀਸਰਾ ਹੈ ਤਾਂ ਉਹ ਲੈ ਜਾਂਦਾ 110 ਦਿਨ ਤੱਕ। ਉਹਨੂੰ ਪਹਿਲਾਂ ਲਵਾ ਲਓ। ਇਹ ਜਿਹੜੇ ਹੱਲ ਆ, ਦੇਖੋ ਅਸੀਂ ਕੋਈ ਅਥਾਰਟੀ ਨਹੀਂ ਹੈਗੇ, ਅਸੀਂ ਵਿਸ਼ਲੇਸ਼ਕ ਆ, ਸਾਡਾ ਕੰਮ ਹੈ ਚਲੋ ਠੀਕ ਆ, ਜਿਸ ਤਰ੍ਹਾਂ ਦੀ ਚੀਰ ਫੜ ਸਾਡੇ ਸਾਹਮਣੇ ਸਾਨੂੰ ਔੜਦੀ ਅਸੀਂ ਕਰ ਜਾਣੀ ਆ। ਪਰੰਤੂ ਇਹਨਾਂ ਚੀਜ਼ਾਂ ਦਾ ਇਹਨਾਂ ਨੂੰ ਤੇ ਪਤਾ ਹੈ ਤੇ ਮੁਹਾਰਤ ਰੱਖਦੇ ਨੇ। ਬਈ ਜਿੱਥੇ ਕੋਈ ਪਾਣੀ ਦੀ ਬਹੁਤਾਤ ਵਾਲਾ, ਮੁਕਤਸਰ ਜ਼ਿਲ੍ਹਾ ਹੈ ਜਿੱਦਾਂ, ਉਹ ਮੁਕਤਸਰ ਜ਼ਿਲ੍ਹੇ 'ਚ ਜਦੋਂ ਮਰਜ਼ੀ ਸਟਾਰਟ ਕਰਵਾ ਲਓ, ਕੋਈ ਚੱਕਰ ਨਹੀਂ ਹੈਗਾ, ਪਾਣੀ ਵਾਧੂ ਹੈ, ਕੋਈ ਦਿੱਕਤ ਨਹੀਂ, ਕੋਈ ਪਰੇਸ਼ਾਨੀ ਨਹੀਂ। ਥਰੜਾ ਪਾਣੀ ਹੈ ਜਿਹੜਾ ਉੱਤੇ ਆ ਹਾਲ ਦੀ ਘੜੀ, ਕੱਲ ਨੂੰ ਕੀ ਹੋਣਾ ਪਤਾ ਨਹੀਂ। ਤਾਂ ਇਸ ਤਰ੍ਹਾਂ ਇੱਕ ਵਿਚਾਲੜਾ ਰਸਤਾ ਕੱਢਿਆ ਜਾ ਸਕਦਾ। ਬਿਜਲੀ ਸੰਕਟ ਵੀ ਹੈ, ਬਿਜਲੀ ਉਹਨਾਂ ਨੇ ਘਰਾਂ ਨੂੰ ਵੀ ਦੇਣੀ ਆ, ਸਰਕਾਰ ਦੀਆਂ ਵੀ ਮਜਬੂਰੀਆਂ ਨੇ। ਹੁਣ 10,000 ਕਿੱਲਾ, ਤੁਸੀਂ ਮੈਨੂੰ ਦੱਸੋ ਕਿ 10,000 ਕਿੱਲਾ ਇਹ ਮੰਗਣਾ ਸੌਖਾ ਹੈ? 10,000 ਰੁਪਈਆ ਪਰ ਕਿੱਲੇ ਦਾ, ਤੇ ਫਰਜ਼ ਕਰੋ 10 ਲੱਖ ਕਿੱਲਾ ਪੈਲੀ ਬੀਜੀ ਜਾਂਦੀ ਆ ਸਿੱਧੀ ਬਿਜਾਈ ਨਹੀਂ, ਕਿੰਨਾ ਪੈਸਾ ਹੋ ਗਿਆ? ਜੀ। ਰਕਮ ਨੂੰ ਕੈਲਕੂਲੇਟ ਤੇ ਕਰਕੇ ਦੇਖੋ। ਅੱਛਾ, ਸਰਕਾਰ ਦੇ ਕੋਲ ਧੇਲਾ ਨਹੀਂ ਹੈਗਾ ਤੇ ਫਿਰ ਮੰਨ ਲਓ ਦੇਣਾ ਪਵੇ ਤਾਂ ਕਿੱਥੋਂ ਲਿਆ ਕੇ ਦੇਣਗੇ? ਟੈਕਸ ਪੇਅਰਸ ਦੇ ਪੈਸੇ ਤੇ ਕਰਜ਼ਾ ਝਾੜ ਦੇਣਗੇ। ਜੋ ਟੈਕਸ ਹਾਲੇ ਦੇਣਾ ਉਸ ਤੋਂ ਪਹਿਲਾਂ ਹੀ ਕਰਜ਼ਾ ਉਹਦੇ ਤੇ ਹੋਏਗਾ ਕਿ ਤੁਸੀਂ ਜੋ ਦਿਓਗੇ ਉਹਦੀ ਵਿਆਜ ਜਾਣੀ। ਇਹ ਸਿਚੁਏਸ਼ਨ ਸਾਡੇ ਸਾਹਮਣੇ ਆ, ਸਮਝਣ ਦੀ ਲੋੜ ਆ ਕਿ ਤੁਸੀਂ ਬੇਲੋੜੇ ਇਸ ਤਰ੍ਹਾਂ ਦੇ ਵਿਰੋਧ ਕਰਕੇ ਜਾਂ ਬੇਲੋੜੀਆਂ ਤੁਸੀਂ ਮੰਨ ਸਕਦੇ ਹੋ ਕਿ 10,000 ਪਰ ਏਕੜ ਦਾ ਇਹ ਪੋਸੀਬਲ ਹੈ ਜਾਂ ਵਾਜਬ ਹੈ? ਕੋਈ ਬੰਦਾ ਕਹਿ ਦੇ। ਇਹਨਾਂ ਜਥੇਬੰਦੀਆਂ 'ਚ ਹੀ ਉੱਠ ਕੇ ਵਿਦਵਾਨ ਲੋਕ ਸਮਝਾ ਦੇਣ ਕਿ ਇਹ ਪੈਸਾ ਕਿੱਥੋਂ ਆਏਗਾ। ਤੁਹਾਨੂੰ ਦੇ ਕੇ ਸਾਰਾ ਕੁਝ ਕੱਲ ਨੂੰ ਇੰਡਸਟਰੀ ਵਾਲੇ ਵੀ ਕਹਿਣਗੇ ਕਿ ਸਾਨੂੰ ਵੀ ਦਿਓ। ਕੀ ਗੱਲ ਹੈ, ਉਹ ਪੰਜਾਬ ਦੀ ਇਕਨੋਮੀ 'ਚ ਹਿੱਸਾ ਨਹੀਂ ਪਾਉਂਦੇ?
ਇਹ ਗੱਲਾਂ ਸੋਚਣੀਆਂ ਚਾਹੀਦੀਆਂ, ਵਿਚਾਰਨੀਆਂ ਚਾਹੀਦੀਆਂ ਕਿ ਉਹ ਮੰਗ ਵਾਜਬ ਰੱਖੋ, ਜਾਇਜ਼ ਰੱਖੋ, ਜਿੱਥੋਂ ਹੱਲ ਨਿਕਲ ਜਾਵੇ। 1500 ਉਹਨਾਂ ਨੇ ਕਿਹਾ, ਕੋਈ 500 ਹੋਰ ਦੇ ਦੇਣ, ਚਲੋ ਵਾਹ ਭਲੇ ਹੈ, ਪਰ ਇਹ ਨਹੀਂ ਅੜੀ ਦੇ ਵਿੱਚ ਆਪਣਾ ਨੁਕਸਾਨ ਕਰਾਈ ਜਾਓ। ਤੁਸੀਂ ਇਹ ਕਹੋ ਕਿ PR 126 ਹੈ ਜਿਹੜਾ ਬਾਈ, ਉਹ ਵੱਧ ਤੋਂ ਵੱਧ 20 ਮੁਹੱਈਆ ਕਰਵਾ ਦਿਓ ਸਾਨੂੰ, ਜਿੱਥੇ ਉਹ ਹੈਗਾ ਉੱਥੇ ਲੇਟ ਕਰ ਦਿਓ, ਕਿੱਡੀ ਕੁ ਗੱਲ ਹੈ, ਕਿਉਂਕਿ ਉਹਨੇ ਪਹਿਲਾਂ ਪੱਕ ਜਾਣਾ, ਉਹ 95 ਦਿਨ ਚ ਪੱਕ ਜਾਂਦਾ ਹੈ, ਦੂਜਾ ਤਕਰੀਬਨ 105 ਤੋਂ 110 ਦਿਨ ਲੈ ਜਾਂਦਾ ਹੈ। ਸੋ ਇਸ ਹੱਲ ਜਿਹੜੇ ਉਹ ਨਿਕਲ ਸਕਦੇ ਟੇਬਲ ਤੇ, ਪਰ ਅੜੀ ਫਸੀ ਹੋਏਗੀ ਸਿਆਸੀ ਤੌਰ ਤੇ, ਫਿਰ ਉਹੀ ਗੱਲਾਂ, ਸੜਕਾਂ ਮੰਨ ਲਓਗੇ, ਰੇਲ ਟਰੈਕ ਮੰਨ ਲਓਗੇ, ਕੋਲਾ ਅੱਗੇ ਨਹੀਂ ਆਉਂਦਾ, ਫਿਰ ਲਾਈਟ ਕਿੱਥੋਂ ਬਣੇਗੀ? ਜੀ ਬਿਲਕੁਲ। ਤਾਂ ਖਜ਼ਾਨਾ ਮੰਤਰੀ ਹਰਪਾਲ ਸਿੰਘ ਕਹਿ ਰਹੇ ਆ ਵੀ ਕੋਈ ਟੈਕਸ ਨਹੀਂ ਲਾਵਾਂਗੇ ਐਕਤੀ। ਦੇਖੋ ਚੰਗੀ ਗੱਲ ਆ, ਜੀ ਸਰਕਾਰ ਜੇ ਕੋਈ ਕਹੇ ਕਿ ਅਸੀਂ ਬਜਟ ਦੇ ਵਿੱਚ ਨਵਾਂ ਟੈਕਸ ਨਹੀਂ ਲਾਵਾਂਗੇ, ਤਾਂ ਇਹ ਤੋਂ ਖੁਸ਼ੀ ਵਾਲੀ ਗੱਲ ਕਿਹੜੀ ਹੋਈ? ਹੋਰ ਜੀ ਸਾਡੇ ਰੋਣ ਨਾਲ ਤੈਨੂੰ ਖੁਸ਼ੀ ਮਿਲਦੀ, ਫਿਰ ਤੋਂ ਹੋਰ ਚੰਗੀ ਗੱਲ ਕੀ? ਤਾਂ ਇਦਾਂ ਹੀ ਆ ਕਿ ਜੇ ਮੰਨ ਲਓ ਟੈਕਸ ਦੇ ਐਲਾਨ ਤੇ ਲੋਕਾਂ ਨੂੰ ਖੁਸ਼ੀ ਮਿਲਦੀ ਹੈ ਕਿ ਹਾਂ ਬਾਈ ਕੋਈ ਨਵਾਂ ਟੈਕਸ ਨਹੀਂ ਲੱਗੇਗਾ, ਤਾਂ ਫਿਰ ਸਰਕਾਰ ਵਾਸਤੇ ਵੀ ਇਹ ਤੋਂ ਚੰਗੀ ਗੱਲ ਕੋਈ ਨਹੀਂ ਹੋਏਗੀ। ਜੀ ਹੁਣ ਦੇਖਣ ਵਾਲੀ ਇਹ ਗੱਲ ਹੋਏਗੀ ਕਿ ਇਹ ਜਿਵੇਂ ਕਹਿ ਰਹੇ ਨੇ ਹਰਪਾਲ ਸਿੰਘ ਜੀ ਚੀਮਾ ਕਿ ਬਈ ਇਸ ਬਜਟ ਦੇ ਵਿੱਚ ਕੋਈ ਐਕਸਟਰਾ ਟੈਕਸ ਨਹੀਂ ਲਾਇਆ ਜਾਏਗਾ। ਮਤਲਬ ਕਿ ਇਹਨਾਂ ਨੇ ਦੱਸਿਆ ਕਿ ਕਿਸ ਤਰ੍ਹਾਂ ਦੇ ਸੁਝਾਅ ਉਹਨਾਂ ਨੂੰ ਮਿਲੇ ਨੇ, ਕਿਸ ਤਰ੍ਹਾਂ ਦੇ ਸੁਧਾਰਾਂ ਦੀ ਗੱਲ ਜਿਹੜੀ ਹੈ ਉਹ ਲੋਕਾਂ ਨੇ ਆਪਣੇ ਵਿਚਾਰਾਂ ਦੇ ਵਿੱਚ ਕਹੀ ਆ, ਵਗੈਰਾ ਵਗੈਰਾ, ਉਹ ਸਾਰੀਆਂ ਗੱਲਾਂ ਜਿਹੜੀਆਂ ਉਹ ਕਰ ਗਏ ਨੇ। ਪਰ ਸਭ ਤੋਂ ਵੱਡਾ ਸਵਾਲ ਤੇ ਇਹੀ ਰਹੇਗਾ ਨਾ ਕਿ ਜੇ ਕੋਈ ਨਵਾਂ ਟੈਕਸ ਨਹੀਂ ਹੈ, ਤਾਂ ਜਿਹੜਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਅਸੀਂ ਰੈਵਨਿਊ ਜਿਹੜਾ ਹੈ ਉਹ ਵਧਾਵਾਂਗੇ, ਤਾਂ ਇਹ ਹੈ ਅਸਲੀ ਇਮਤਿਹਾਨ, ਇਹ ਹੈ ਅਸਲੀ ਚੈਲੰਜ ਕਿ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਅਸੀਂ ਰੈਵਨਿਊ ਜਿਹੜਾ ਉਹ ਵਧਾ ਦੇਵਾਂਗੇ, ਪਰ ਟੈਕਸ ਕੋਈ ਐਕਸਟਰਾ ਨਹੀਂ ਲਾਵਾਂਗੇ। ਟੈਕਸ ਤੇ ਚਲੋ ਦੇਖੋ ਸਰਕਾਰਾਂ ਦੇ ਕੋਲ ਹੈ ਹੀ ਸੀਮਤ ਆ, ਰਾਜ ਸਰਕਾਰਾਂ ਕੀ ਆ, ਸਟਾਂਪ ਡਿਊਟੀ ਵਧਾਤੀ ਜੀ, ਫਲਾਂ ਕਰ ਦਿੱਤਾ ਜੀ, ਟਮਕਾ ਕਰ ਦਿੱਤਾ ਜੀ, ਵੈਟ ਵਧਾ ਦਿੱਤਾ ਮਾੜਾ ਮੋਟਾ, ਹੋਰ ਤਾਂ ਕੀ ਹੈ ਇਹਨਾਂ ਦੇ ਕੋਲ? ਹੋਰ ਕੁਛ ਨਹੀਂ ਹੈ। ਸੋ ਜ਼ਿਆਦਾ ਟੈਕਸ ਸਰਕਾਰਾਂ ਦੇ ਅਧਿਕਾਰ ਖੇਤਰ ਚ ਹੀ ਨਹੀਂ, ਉਹ GST ਚ ਚਲੇ ਗਿਆ, ਤੇ ਜਿਹੜੀਆਂ ਚੀਜ਼ਾਂ ਤੇ ਹੈ ਤਾਂ ਉਹਦੇ ਚੋਂ ਕਿੰਨਾ ਕੁ ਵਧਾ ਲਓਗੇ ਤੁਸੀਂ? ਲੋਕ ਤੇ ਅੱਗੇ ਜੇ ਆਪਾਂ ਦੇਖੀਏ 14 ਸਾਲ ਦੀ ਪੀਕ ਤੇ ਪਹੁੰਚ ਗਈ ਹੈ ਇੰਡੀਆ ਚ ਮਹਿੰਗਾਈ, 14 ਸਾਲ ਦੀ ਪੀਕ ਤੇ, ਮਤਲਬ ਕਿ ਰਿਸੈਸ਼ਨ ਜਦੋਂ US ਵਾਲਾ ਆਇਆ ਉਸ ਤੋਂ ਬਾਅਦ ਪਹਿਲਾ ਮੌਕਾ ਹੈ ਇਹ, ਪਹਿਲਾ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਦੌਰ ਆ ਜਿੱਥੇ ਇੰਡੀਆ ਦਾ ਇਨਫਲੇਸ਼ਨ ਰੇਟ ਜਿਹੜਾ ਬਹੁਤ ਜ਼ਿਆਦਾ ਹੈ, ਪੀਕ ਤੇ ਪਹੁੰਚ ਗਿਆ। ਸੋ ਜਿੱਥੇ ਇੰਨੀ ਜ਼ਿਆਦਾ ਮਾਰ ਹੋ ਰਹੀ ਆ, ਉੱਥੇ ਹੋਰ ਟੈਕਸ ਲਾ ਕੇ ਕਰੋਗੇ ਵੀ ਕੀ? ਲੋਕ ਤਰਾ ਕਰਦੇ ਪਏ ਨੇ ਅੱਗੇ ਜੀ, ਡੀਜ਼ਲ ਪੈਟਰੋਲ ਦੀਆਂ ਕੀਮਤਾਂ ਕੀ ਨੇ, ਤੜਕੇ ਵਾਲੇ ਤੇਲ ਦੀਆਂ, ਗੈਸ ਸਿਲੰਡਰ ਦੀਆਂ, ਖਾਦਾਂ ਦੀਆਂ, ਸਪਰੇਆਂ ਦੀਆਂ, ਸਾਰੀਆਂ ਕੀਮਤਾਂ ਤੇ ਬਹੁਤ ਉਚਾਈ ਤੇ ਚਲੇ ਗਈਆਂ। ਨਵੇਂ ਟੈਕਸ ਲਾ ਕੇ ਕੀ ਕਰੋਗੇ? ਪਰ ਸਭ ਤੋਂ ਵੱਡਾ, ਜਿਵੇਂ ਮੈਂ ਕਿਹਾ ਕਿ ਜਦੋਂ ਹੁਣ ਤੁਸੀਂ ਐਲਾਨ ਕਰ ਹੀ ਦਿੱਤਾ ਕਿ ਅਸੀਂ ਨਵੇਂ ਟੈਕਸ ਨਹੀਂ ਲਾਵਾਂਗੇ, ਚਲੋ ਠੀਕ ਹੈ, ਵਧੀਆ, ਅੱਛੀ ਗੱਲ ਹੈ। ਤੇ ਇਹਨਾਂ ਨੇ ਕਿਹਾ ਕਿ ਲੋਕਾਂ ਦੀ ਰਾਏ ਦੇ ਨਾਲ ਹੀ ਅਸੀਂ ਜਿਹੜਾ ਆਪਣਾ ਬਜਟ ਤਿਆਰ ਕਰਨ ਜਾ ਰਹੇ ਹਾਂ। ਪਰ ਸਭ ਤੋਂ ਵੱਡਾ ਚੈਲੰਜ ਤੇ ਇਹ ਆ ਕਿ ਜਿਹੜਾ ਤੁਹਾਡਾ ਸਿੱਧਾ ਹੀ ਘਾਟਾ ਹੋਏਗਾ ਆਮਦਨੀ ਤੇ ਖਰਚ ਦਾ, ਉਹ ਤਕਰੀਬਨ 16,000 ਤੋਂ 20-25,000 ਕਰੋੜ ਤੱਕ ਦਾ ਹੋਏਗਾ, ਮੇਰਾ ਅੰਦਾਜ਼ਾ ਹੈ ਜੀ। ਤਾਂ ਉਸ ਨੂੰ ਕਿਵੇਂ ਪੂਰਾ ਕਰੋਗੇ? ਪਹਿਲਾਂ ਤਾਂ ਇਹ ਮਾਈਨਸ ਵਾਲਾ ਖਾਤਾ ਪੂਰਾ ਕਰੋਗੇ ਤੁਸੀਂ, ਤਾਂ ਫਿਰ ਅੱਗੇ ਸਰਪਲਸ ਹੋ ਕੇ ਫਿਰ ਤੁਸੀਂ ਕਹਿ ਸਕਦੇ ਆ ਕਿ ਹਾਂ ਅਸੀਂ ਹੁਣ ਸਰਪਲਸ ਹੋ ਗਏ, ਸਾਨੂੰ ਕਰਜ਼ਾ ਲੈਣ ਦੀ ਲੋੜ ਨਹੀਂ, ਇੱਕ ਕੰਮ ਚਲਾਵਾਂਗੇ। ਪਰ ਪਲੱਸ ਦੇ ਵਿੱਚ ਜਾਣ ਵਾਸਤੇ ਫਿਰ ਰੈਵਨਿਊ ਜਨਰੇਟ ਕਰਨਾ ਪਏਗਾ। ਉਹ 30,000 ਕਰੋੜ ਕਰਨਾ ਹੈ, 20,000 ਕਰੋੜ ਕਰਨਾ ਹੈ, 10,000 ਕਰੋੜ ਕਰਨਾ, ਉਹ ਤਾਂ ਬਾਈ ਤੁਹਾਡੇ ਪੱਟਾਂ 'ਚ ਕਿੰਨੀ ਕੁ ਜਾਨ ਹੈ ਪਤਾ ਲੱਗੇਗਾ ਜੀ, ਤੁਹਾਡੇ ਮੱਥੇ ਦੇ ਪਿਛਲੇ ਪੁਰਜੇ ਦੇ ਵਿੱਚ ਕੀ ਕੁਛ ਹੈ ਉਹ ਤੇ ਬਾਅਦ 'ਚ ਪਤਾ ਲੱਗੇਗਾ। ਸੋ ਚੈਲੰਜ ਹੈ, ਉਹ ਖੁਦ ਚੈਲੰਜ ਤਿਆਰ ਕਰ ਰਹੇ ਨੇ। ਮਜ਼ਾ ਆਉਂਦਾ ਇਹੋ ਜਿਹੀ ਗੇਮ ਦਾ ਜਦੋਂ ਕੋਈ ਬੰਦਾ ਆਪਣੇ ਲਈ ਆਪ ਚੈਲੰਜ ਸੈੱਟ ਕਰਦਾ ਹੈ, ਤਾਂ ਸਰਕਾਰ ਆਪਣੇ ਲਈ ਆਪ ਚੈਲੰਜ ਸੈੱਟ ਕਰ ਰਹੀ ਹੈ। ਪਰ ਇਸ ਚੈਲੰਜ ਦੇ ਵਿੱਚ ਇਹ ਨਹੀਂ ਹੋਣਾ ਚਾਹੀਦਾ ਕਿ ਬਾਈ ਤੁਸੀਂ ਇਧਰੋਂ ਲੋਕਾਂ ਨੂੰ ਘੁਮਾ ਕੇ ਤੇ ਦੂਸਰੇ ਪਾਸੇ ਫਸਾ ਦਿਓ, ਬੋਰੋ ਕਰ ਲਓ, ਕਿ ਇੱਥੋਂ ਵੀ ਬੋਰੋ ਕਰ ਲਓ, ਉੱਥੋਂ ਵੀ ਬੋਰੋ ਕਰ ਲਓ। ਉਹ ਤਾਂ ਬੜੇ ਚਿਰ ਤੋਂ, ਚਰੋਕੇ ਚਿਰ ਤੋਂ ਚੱਲਦਾ ਆਉਂਦਾ ਸਿਸਟਮ ਹੈ। ਸੋ ਖੈਰ ਦੇਖਦੇ ਹਾਂ, ਇੰਟਰਸਟਿੰਗ ਚੀਜ਼ ਇਹਨਾਂ ਨੇ ਅੱਜ ਕਰ ਦਿੱਤੀ ਆ ਕਿ ਅਗੇਤਾ ਐਲਾਨ ਕਿ ਕੋਈ ਟੈਕਸ ਵਧਾਵਾਂਗੇ, ਪਰ ਨਾਲ ਕਹਿ ਦਿੱਤਾ ਕਿ ਰੈਵਨਿਊ ਜਿਹੜਾ ਹੈ ਉਹ ਵਧੇਗਾ। ਹੁਣ ਕਿਵੇਂ ਵਧੇਗਾ, ਕਿੱਥੋਂ ਵਧੇਗਾ, ਇਹ ਦਿਲਚਸਪ ਕਹਿ ਲਓ ਕਿ ਇੱਕ ਰੌਚਕ ਖੇਡ ਬਣ ਗਈ। ਜੀ ਜੀ, ਅੱਛਾ, ਹੰਸਰਾਜ ਹੰਸ ਦੀ ਗੱਲ ਕਰ ਲਈਏ ਮਿੰਟੂ ਜੀ, ਵੈਸੇ ਤਾਂ ਉਹ ਕਹਿੰਦੇ ਨੇ ਮੌਜ ਆ ਫਕੀਰਾਂ ਦੇ, ਉਹਨਾਂ ਦਾ ਡਾਇਲੋਗ ਬੜਾ ਮਸ਼ਹੂਰ ਆ, ਲੋਕ ਜਾਣੇ ਜਾਂਦੇ ਆ ਇਸ ਡਾਇਲੋਗ ਦੇ ਲਈ।
ਪਰ ਪੰਜਾਬ ਸਰਕਾਰ ਤੇ ਹੰਸਰਾਜ ਆਮੋ ਸਾਹਮਣੇ ਹੋ ਗਏ, ਫਕੀਰ ਕਦੋਂ ਸਰਕਾਰਾਂ ਦੇ ਆਮੋ ਸਾਹਮਣੇ ਹੋਣ ਲੱਗ ਨਹੀਂ, ਉਹ ਤੇ ਸਰਕਾਰ ਦਾ ਹਿੱਸਾ ਹੀ ਹੈ, ਉਹ ਤੇ ਆਮੋ ਪਏ? ਸਾਹਮਣੇ ਉਹਨੇ ਕੀ ਹੋਣਾ, ਉਹ ਜੀ, ਤੇ ਬੈਠਾ ਹੀ ਸਰਕਾਰ ਦੇ ਵਿੱਚ ਆ। ਜੀ, ਤੇ ਖੈਰ ਦੇਖੋ ਗੱਲ ਕੀ ਹੈ ਕਿ ਇਹ ਕਹਿਣ ਦੀਆਂ ਗੱਲਾਂ ਹੁੰਦੀਆਂ ਨੇ, ਇਹ ਬੜਾ ਚਲਾਕ ਆਦਮੀ ਆ। ਹੂੰ, ਇਹਦੀ ਬੋਲੀ ਲਿਆਕਤ ਜਿਹੜੀ ਆ ਉਹ ਇੱਕ ਵੱਖਰੀ ਕਿਸਮ ਦੀ ਆ, ਬੜਾ ਚਲਾਕ ਆ। ਔਰ ਐਵੇਂ ਥੋੜੀ ਬਾਦਲ ਹੋਰਾਂ ਦੇ ਨਾਲ ਤੇ ਬਾਦਲ ਹੋਰਾਂ ਦੇ ਘਰਾਂ ਦੇ ਬਨੇਰਿਆਂ ਤੇ ਬਹਿ ਕੇ ਤੇ ਪੰਛੀ ਵੀ ਚਲਾਕ ਹੋ ਜਾਂਦੇ ਨੇ। ਜੀ, ਉਹਨਾਂ ਦੇ ਘਰਾਂ ਦੇ ਉੱਤੇ ਜਿਹੜੇ ਪੰਛੀ ਪਰਿੰਦੇ ਬਹਿੰਦੇ ਆ, ਹੂੰ, ਇਹ ਤੇ ਨਾਲ ਰਹਿ ਕੇ ਆਇਆ। ਹੂੰ, ਇਹ ਤਾਂ ਕਹਿੰਦਾ ਸਿਆਸਤ ਦੋਜ਼ਖ ਹੈ, ਮੈਂ ਦੋਜ਼ਖ ਚੋਂ ਨਿਕਲ ਆਇਆ, ਤੇ ਫਿਰ ਬਾਅਦ ਚ ਦੋਜ਼ਖ ਚ ਛਾਲ ਮਾਰ ਦਿੱਤੀ, ਕਾਂਗਰਸ ਚ ਚਲੇ ਗਿਆ। ਜੀ, ਉੱਥੋਂ ਸਟੇਜ ਤੋਂ ਛਾਲ ਮਾਰੀ, ਫਿਰ ਨਿਕਲ ਗਿਆ ਭਾਜਪਾ ਚ, ਪਤਾ ਨਹੀਂ ਕਿੱਧਰ ਕਿੱਧਰ ਤੁਰਿਆ ਫਿਰਦਾ ਰਿਹਾ, ਤੇ ਅਖੀਰ ਜਾ ਕੇ ਦਿੱਲੀ ਚ ਮੈਂਬਰ ਪਾਰਲੀਮੈਂਟ ਬਣ ਗਿਆ। ਹੂੰ, ਤੋਂ ਕਹਿਣ ਦਾ ਭਾਵ ਇਹ ਹੈ ਕਿ ਫਕੀਰ ਤਾਂ ਚਲੋ ਠੀਕ ਹੈ, ਕੋਈ ਵੀ ਆਪਣੇ ਆਪ ਨੂੰ ਫਕੀਰ ਐਲਾਨ ਦੇਵੇ, ਜੀ, ਕੋਈ ਗੱਲ ਨਹੀਂ ਆ। ਦਰਅਸਲ ਇਹ ਜਿਹੜਾ ਸਰਕਾਰ ਦੇ ਨਾਲ ਪੇਚਾ ਪਿਆ ਹੋਇਆ, ਉਹ ਪੰਚਾਇਤੀ ਜ਼ਮੀਨ ਦਾ ਹੀ ਆ। ਤਾਂ ਪੰਚਾਇਤੀ ਜ਼ਮੀਨ ਛਡਵਾਉਣ ਕਰਕੇ ਹੁਣ ਰੌਲਾ ਪਿਆ ਹੋਇਆ। ਤਾਂ ਇਹ ਕਹਿੰਦਾ ਕਿ ਸਾਡੀ ਮਲਕੀਅਤ ਆ, ਹੂੰ, ਇਹ ਇਸ ਗੱਲ ਤੇ ਅੜਿਆ, ਤੇ ਇਹ ਦੇ ਰਹੇ ਨੇ ਇੱਕ ਤਰ੍ਹਾਂ ਨਾਲ ਧਮਕੀ ਪੱਤਰ ਸਰਕਾਰ ਵਾਲੇ ਜੀ, ਕਿ 31 ਤਰੀਕ ਤੱਕ ਚੁੱਪਚਾਪ ਜ਼ਮੀਨ ਛੱਡ ਦਿਓ। ਮਤਲਬ ਕਿ ਜੇ ਜ਼ਮੀਨ ਨਾ ਛੱਡੀ, ਹੂੰ, ਖਰਚਾ ਪੁਰਾਣਾ ਪਰਚਾ ਨਵਾਂ। ਜੀ, ਇਹ ਨਵਾਂ ਨਾਰਾ ਦਿੱਤਾ ਕਿ ਖਰਚਾ ਪੁਰਾਣਾ ਫਿਰ ਪਿੱਛੇ ਤੋਂ ਪਾਵਾਂਗੇ ਅਸੀਂ ਖਰਚਾ। ਮਤਲਬ ਕਿ ਜੇ ਮੰਨ ਲਓ ਤੁਹਾਡੇ ਕੋਲ ਜ਼ਮੀਨ ਜਿਹੜੀ ਹੈ ਹੂੰ, ਉਹ 1980 ਤੋਂ ਹੈ, ਫਿਰ ਉਦੋਂ ਤੋਂ ਲੱਗੇਗਾ ਖਰਚਾ। ਤੇ ਜੇ ਹੁਣ ਚੁੱਪਚਾਪ ਛੱਡ ਕੇ ਕਹੋਗੇ ਕਿ ਆ ਲੈ ਮੈਂ ਸਾਂਭ ਕੁੰਡੀਆਂ ਧੀਆਂ ਕਰ ਚੱਲੀਆਂ ਸਰਦਾਰੀ, ਫਿਰ ਹੂੰ, ਗੋਡੇ ਸਹੀ ਗੱਲ ਹੈ। ਉਹ ਇਹ ਹੁਣ ਹੰਸਰਾਜ ਅੜਿਆ ਇਸ ਗੱਲ ਤੇ। ਹੰਸਰਾਜ ਉਹ ਜਿਵੇਂ ਕਰੀਏ ਕਿ ਕੱਟਾ ਤੀਂਗੜ ਦਾ ਕਿੱਲੇ ਦੇ ਸਿਰ। ਹੂੰ, ਬੱਗਾ ਬੱਗੇ ਦੀ ਕੀ ਔਕਾਤ ਸੀਗੀ? ਜੀ, ਕਿਆ ਬਾਤ! ਬੱਗਾ ਉੱਡ ਉੱਡ ਕੇ ਪੈਂਦਾ, ਕਾਹਤੋਂ ਪੈਂਦਾ? ਜੀ, ਸਹੀ ਹੈ। ਬੱਗੇ ਦੇ ਵਿੱਚ ਸੱਜਣਤਾਈਆਂ ਬੋਲਦੀਆਂ ਨੇ, ਬੱਗੇ ਹੂੰ, ਦੇ ਵਿੱਚ ਪਾਵਰਾਂ ਬੋਲਦੀਆਂ ਨੇ। ਜੀ, ਅਗਲਾ ਮੁੱਛ ਨੂੰ ਵੱਟ ਦੇ ਕੇ ਕਹਿੰਦਾ 1000 FIR ਕਰ, ਸਹੀ ਗੱਲ, ਤੇਰੇ ਤੋਂ ਕਾਬੂ ਨਹੀਂ ਹੁੰਦਾ, ਤੇਰੀ ਮੰਜੀ ਠੋਕੂੰਗਾ ਹੀ ਠੋਕੂੰਗਾ, ਤੈਨੂੰ ਸਵਾਲ ਕਰਨੇ ਹੀ ਕਰਨੇ ਆ। ਜੀ, ਇਹ ਕੋਈ ਗੜਸ ਨਹੀਂ ਹੈ, ਇਹ ਇੱਕ ਕੌਨਫੀਡੈਂਸ ਆ ਹੂੰ, ਕਿ ਬਈ ਸਟੇਟ ਮੇਰੇ ਨਾਲ ਖਲੋਤੀ ਹੈ। ਤਾਂ ਜਿਹੜਾ ਹੰਸਰਾਜ ਆ, ਹੰਸਰਾਜ ਵੀ ਇਸ ਗੱਲ ਤੋਂ ਬਖੂਬੀ ਜਾਣਦਾ। ਮੈਂ ਜਿਵੇਂ ਕਿਹਾ ਕਿ ਬਾਦਲ ਪਿੰਡ ਦੇ ਵਿੱਚ ਰਹਿਣ ਕਰਕੇ ਥੋੜਾ ਬਹੁਤਾ ਸਿਆਸੀ ਹੋ ਗਿਆ, ਜੀ, ਹੁਣ ਦਿੱਲੀ 'ਚ ਰਹਿਣ ਕਰਕੇ ਤੇ ਬਹੁਤਾ ਹੀ ਸਿਆਸੀ ਹੋ ਗਿਆ। ਹੂੰ, ਉਹ ਵਾਰ-ਵਾਰ ਕਹਿ ਰਿਹਾ ਹੈ ਕਿ ਮੇਰੀ ਮਲਕੀਅਤ ਹੈ, ਜਦ ਕਿ ਇੱਥੇ ਟ੍ਰਿਬਿਊਨ ਵਾਲੇ ਕਹਿ ਰਹੇ ਨੇ ਕਿ ਮਲਕੀਅਤ ਨਹੀਂ। ਕਿਉਂਕਿ ਮੈਂ ਅੱਗੇ ਵੀ ਸਵਾਲ ਚੁੱਕਿਆ ਸੀਗਾ ਕਿ ਸ਼ਾਮਲਾਟ ਜ਼ਮੀਨ ਦਾ ਤੂੰ ਮਾਲਕ ਕਿਵੇਂ ਬਣ ਸਕਦਾ ਬਈ? ਉਹ ਤਾਂ ਹੂੰ, ਰਜਿਸਟਰੀ ਨਹੀਂ ਹੁੰਦੀ ਉਹਦੀ। ਨਹੀਂ ਹੁੰਦੀ, ਬਿਲਕੁਲ ਸਹੀ। ਹੁਣ ਜੀ, ਗੱਲ ਇਹ ਨਿਕਲ ਕੇ ਆਈ ਆ ਕਿ 99 ਸਾਲ ਵਾਸਤੇ ਪੱਟੇ ਤੇ ਲਈ ਇਹਨਾਂ ਨੇ 6.5 ਕਿੱਲੇ ਜ਼ਮੀਨ, ਜੀ, ਤੇ ਉਹਦਾ ਜਿਹੜਾ ਇਹਨਾਂ ਨੇ ਰੈਂਟ ਤੈਅ ਕੀਤਾ 1100 ਮੇਰੇ ਖਿਆਲ ਦੇ ਨਾਲ 1 ਸਾਲ ਦਾ। ਇਹ ਹੂੰ, ਹਿਸਾਬ ਲਾ ਲਓ ਕਿੰਨੇ ਸਸਤੇ ਰੇਟ ਤੇ ਆ। ਉਹ ਟ੍ਰਿਬਿਊਨ ਦੇ ਵਿੱਚ ਅੱਜ ਲੱਗੀ ਆ ਸਟੋਰੀ। ਜੀ, ਟ੍ਰਿਬਿਊਨ ਨੇ ਖੁਦ ਕੋਈ ਰਿਕਾਰਡ ਖੰਗਾਲਿਆ ਹੋਏਗਾ ਤਦ ਹੀ ਆ, ਹੋਰ ਉਹ ਆਪਣੇ ਪੱਧਰ ਤੇ ਇਹ ਗੱਲ ਕਹਿਣੋਂ ਰਹੇ। ਜੀ, ਜੀ, ਕੋਈ ਆਪਣੇ ਕੋਲੋਂ ਇਹ ਥੋੜੀ ਗੱਲ ਕਹਿੰਦੇਗਾ, ਅਸੀਂ ਨਹੀਂ ਕਹਿ ਦਿੱਤੀ ਇਹ ਗੱਲ ਕਿ 6.5 ਏਕੜ ਜਿਹੜੀ ਜ਼ਮੀਨ ਆ, ਉਹ ਇਹਦੇ ਨਵਰਾਜ ਹੰਸ ਜਿਹੜਾ ਪੁੱਤਰ ਆ, ਉਹਦੇ ਕੋਲ 99 ਸਾਲ ਲਈ ਤੇ ਪ੍ਰਤੀ ਏਕੜ 1100 ਰੁਪਏ ਸਾਲਾਨਾ। ਹਿਸਾਬ ਲਾ ਲਓ 1100 ਨੂੰ ਹੂੰ, ਜਲੰਧਰ ਜ਼ਿਲ੍ਹੇ ਦੇ ਵਿੱਚ ਕੋਈ ਕਿੱਲਾ ਮਿਲ ਜਾਏਗਾ ਕਿਸੇ ਨੂੰ 1 ਸਾਲ ਵਾਸਤੇ ਹਾਲੀਏ ਤੇ। ਜੀ, ਇਹ ਦੁਆਬੀਆ ਕੋਈ ਤੁਹਾਨੂੰ ਦੱਸ ਦੇਗਾ ਕਿ 1100 ਦਾ ਤਾਂ ਬਈ ਇੱਕ ਨਿੰਬੂ ਦਾ ਬੂਟਾ ਨਹੀਂ ਠੇਕੇ ਤੇ ਮਿਲਣਾ। ਹੂੰ, ਕਿਸੇ ਮੋਟਰ ਤੇ ਲੱਗਾ ਸੜਿਆ ਜਾ 12 ਮਾਸੀ ਨਿੰਬੂ ਦਾ ਬੂਟਾ ਨਹੀਂ ਲੱਭਣਾ ਤੁਹਾਨੂੰ। ਤੁਸੀਂ ਕਿੱਲਾ ਖੇਤ, ਇੱਕ ਖੇਤ ਕਹਿੰਦੇ ਨੇ ਦੁਆਬੀਏ, ਜੀ, ਸਾਡੇ ਇੱਧਰ ਕਿੱਲਾ ਕਹਿੰਦੇ ਆ ਕਿ ਇੱਕ ਖੇਤ ਤੁਸੀਂ 1100 ਤੇ ਪੱਟੇ ਤੇ ਲੈ ਲਓ। ਖੈਰ ਦੇਖੋ ਗੱਲ ਕੀ ਹੈ ਕਿ ਹੁਣ ਹੰਸਰਾਜ ਕਹਿੰਦਾ ਕਿ ਮਲਕੀਅਤ ਅਸੀਂ ਪੈਸੇ ਦਿੱਤੇ ਆ, ਪਰ ਇਹ ਕਹਿੰਦੇ ਆ ਕਿ ਅਸੀਂ ਛਡਾਵਾਂਗੇ। ਦੇਖੋ ਹੁਣ ਕੀ ਬਣਦਾ, ਕੁੰਡੀਆਂ ਦੇ ਸਿੰਘ ਫਸ ਗਏ ਆ। ਪਰ ਹੰਸਰਾਜ ਜਿਹੜੀ ਗੱਲ ਕਹਿ ਰਿਹਾ ਉਹ ਬੱਗੇ ਵਾਲੀ ਗੱਲ ਹੀ ਹੈ ਇੱਕ ਤਰ੍ਹਾਂ ਨਾਲ, ਕਹਿ ਲਓ ਕਿ ਬਈ ਮੈਂ ਨਹੀਂ ਛੱਡਣੀ। ਜੇ ਸਿਆਣਾ ਹੋਵੇ ਉਹਨੂੰ ਪਤਾ ਹੈ ਕਿ ਪੱਟੇ ਤੇ ਇਹ ਜ਼ਮੀਨ ਜਿਹੜੀ ਗਈ ਹੈ ਭਾਈ, ਠੀਕ ਆ ਕਿ ਤੁਸੀਂ ਪੱਟਾ ਕੈਂਸਲ ਕਰਾ ਲਓ। ਵੈਸੇ ਹੂੰ, ਟ੍ਰਿਬਿਊਨ ਤੇ ਇਹ ਗੱਲ ਲਿਖਦਾ ਆ ਹੂੰ, ਕਿ ਬਾਅਦ ਦੇ ਵਿੱਚ ਜਦੋਂ ਰੌਲਾ ਪੈਣ ਦੀ ਸੰਭਾਵਨਾ ਹੋਈ ਤੇ ਪੰਚਾਇਤ ਨੇ ਕਹਿ ਲਓ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਸਿਫਾਰਿਸ਼ ਤੇ ਮਤਾ ਪਾਸ ਕਰ ਦਿੱਤਾ ਸੀਗਾ ਕਿ ਇਸ ਪੰਚਾਇਤੀ ਜ਼ਮੀਨ ਨੂੰ ਕਿਸੇ ਵਿਦਿਅਕ ਅਦਾਰੇ ਜਾਂ ਸੂਫੀ ਘਰਾਣੇ ਦੇ ਇੰਸਟੀਚਿਊਟ ਲਈ ਵਰਤਿਆ ਜਾ ਸਕਦਾ ਹੂੰ, ਜੀ, ਜੀ। ਅੱਛਾ, ਕਾਂਗਰਸ ਪ੍ਰਧਾਨ ਰਾਜਾ ਵੜਿੰਗ ਕਿਹੜੀ ਜਾਂਚ ਦੇ ਲਈ ਤਿਆਰ ਹੈ? ਮਿੰਟ ਜੀ, ਉਹ ਕਹਿ ਰਿਹਾ ਮੇਰੀ ਭਾਵੇਂ ਕਦੋਂ ਮਰਜ਼ੀ ਜਾਂਚ ਕਰਾ ਲਓ, ਮੈਂ ਤਿਆਰ ਹਾਂ। ਹੈ। ਦੇਖੋ ਉਹੀ ਆ ਜਿਹੜੀ ਬੱਸਾਂ ਨੂੰ ਬਾਡੀ ਲੱਗਣ ਵਾਲੀ ਗੱਲ ਵਿਗੜੀ ਪਈ ਆ, ਤਾਂ ਰਾਜਾ ਵੜਿੰਗ ਹੁਣ ਕਹਿੰਦਾ ਕਿ ਬਈ ਮੈਨੂੰ ਸੱਦ ਲਓ ਤੁਸੀਂ, ਮੈਂ ਜਾਂਚ ਪੜਤਾਲ ਵਾਸਤੇ ਤਿਆਰ ਹੈਗਾ। ਹੂੰ, ਹੁਣ ਦੇਖਣਾ ਤੇ ਇਹ ਹੋਏਗਾ ਕਿਉਂਕਿ ਟਰਾਂਸਪੋਰਟ ਮਿਨਿਸਟਰ ਨੇ ਆਫੀਸ਼ੀਅਲੀ ਕਿਹਾ ਹੋਇਆ,
ਸੈਕਟਰੀ ਨੇ ਅਫੀਸ਼ੀਅਲੀ ਕਿਹਾ ਕਿ ਅਸੀਂ ਦੇਖ ਰਹੇ ਹਾਂ, ਲੋੜ ਪੈਣ ਤੇ ਜਾਂਚ ਪੜਤਾਲ ਲਈ ਬੁਲਾ ਸਕਦੇ ਹਾਂ। ਤਾਂ ਬਈ ਗੱਲ ਇਹ ਹੈ ਕਿ ਟਾਰਾਂ ਬਾਅਦ ਚ ਮਾਰ ਲਿਆ ਕਰੋ, ਸਾਰਾ ਕੁਛ ਹੱਥ ਹੇਠ ਕਰ ਲਓ, ਸਬੂਤ ਇਕੱਤਰ ਕਰ ਲਓ, ਕਿਉਂਕਿ ਇਹ ਜਿਹੜੀ ਬਾਡੀ ਹੁੰਦੀ ਆ ਜੀ ਉਹ ਇਹ ਤੇ ਹੈ ਨਹੀਂਗਾ ਕਿ ਉਹਦੇ ਚ ਬਹੁਤ ਜ਼ਿਆਦਾ ਫਰਕ ਹੋਏਗਾ ਮਿਆਰ ਦੇ ਵਿੱਚ। ਉਹ ਜਿੱਥੇ ਮਰਜ਼ੀ ਤੁਸੀਂ ਜੋ ਤੁਹਾਡੀਆਂ ਸਪੈਸੀਫਿਕੇਸ਼ਨਸ ਹੈਗੀਆਂ ਨੇ ਉਹਦੇ ਆਧਾਰ ਤੇ ਚੈੱਕ ਕਰਾ ਲਓ ਕਿ ਟੈਂਡਰ ਕਿੰਨੇ ਚ ਹੋਇਆ ਤੇ ਉਸ ਮਿਆਰ ਦਾ ਕੰਮ ਜਿਹੜਾ ਉਹ ਕਿਸ ਰੇਟ ਤੇ ਹੁੰਦਾ, ਬਸ ਗੱਲ ਸਾਫ਼ ਆ। ਤੇ ਉਸ ਤੋਂ ਬਾਅਦ ਜੇ ਕੋਈ ਗੱਲ ਬਣਦੀ ਆ, ਜੇ ਤੁਹਾਨੂੰ ਲੱਗਦਾ ਕਿ ਵੜਿੰਗ ਚ ਕੋਈ ਤੜਿੰਗ ਹੈਗਾ ਤੇ ਫਿਰ ਫਸਾ ਲਓ ਸਿੰਘ। ਐਵੇਂ ਬਿਆਨ ਦੇ ਕੇ ਸ਼ੁਰਲੀ ਛੱਡ ਦੇਣੀ ਆ, ਚੁਚਰੀ ਛੱਡ ਦੇਣੀ ਆ, ਫਿਰ ਚੁੱਪ ਕਰਕੇ ਬਹਿ ਜਾਣਾ। ਵੜਿੰਗ ਤਾਂ ਕਹਿ ਗਈ ਕਿ ਮੈਂ ਇਨਵੈਸਟੀਗੇਸ਼ਨ ਚ ਸ਼ਾਮਲ ਹੋਣ ਵਾਸਤੇ ਤਿਆਰ ਹਾਂ, ਕਰੋ ਜਾਂਚ ਪੜਤਾਲ। ਪਰ ਮਜ਼ਾ ਤੇ ਤਾਂ ਆਇਆ ਨਾ ਕਿ ਤੁਸੀਂ ਆਪਣੇ ਸਾਰੇ ਸਬੂਤ ਹੱਥ ਚ ਕਰਕੇ ਕਹੋ ਕਿ ਆਜਾ ਬੱਚੂ ਆਜਾ, ਕਰਦੇ ਆ ਗੱਲ ਟੇਬਲ ਤੇ। ਜੀ ਜੀ। ਅਗਲੀ ਖਬਰ ਦੀ ਗੱਲ ਕਰੀਏ ਮਿੰਟੂ ਜੀ, ਸੀਬੀਆਈ ਦੇ ਅਧਿਕਾਰੀ ਚੱਕ ਲਿਆ ਯੂਟੀ ਪੁਲਿਸ ਨੇ। ਹਾਂਜੀ, ਚੱਕ ਲਿਆ ਹੱਥਾਂ ਨੂੰ ਥੁੱਕ ਲਾ ਕੇ। ਦੇਖੋ ਗੱਲ ਕੀ ਹੈ ਕਿ ਰੁਪਈਆ ਜਿਹੜਾ ਉਹ ਸਧਾਰਨ ਗਿਰਾਵਟ ਤੋਂ ਨਿਕਲਦਾ ਹੋਇਆ ਹੁਣ ਅੱਗੇ ਇਤਿਹਾਸਕ ਗਿਰਾਵਟ ਤੱਕ ਚਲੇ ਗਿਆ। ਇੰਨਾ ਗਿਰ ਗਿਆ ਕਿ ਜਿਹੜਾ ਬੰਦਾ ਕਹਿੰਦਾ ਹੁੰਦਾ ਸੀਗਾ ਕਿ ਇੰਨਾ ਰੁਪਈਆ ਉੱਥੇ ਗਿਰ ਸਕਦਾ ਜਿੱਥੇ ਪ੍ਰਧਾਨ ਮੰਤਰੀ ਗਿਰਿਆ ਹੋਵੇ, ਉਹ ਅੱਜ ਚੁੱਪ ਕਰਕੇ ਸੱਤਾ ਭੋਗ ਰਿਹਾ ਵਾ। ਤੇ ਰੁਪਈਆ ਜਿਹੜਾ ਉਹ ਗਸ਼ੀ ਖਾ ਕੇ ਡਿੱਗਿਆ ਪਿਆ ਡਾਲਰ ਦੇ ਮੁਕਾਬਲੇ। ਤਾਂ ਹੁਣ ਫਿਰ ਥੋੜਾ ਬਹੁਤਾ ਹੁੰਦਾ ਹੀ ਹੈ ਨਾ, ਜਿਨ੍ਹਾਂ ਨੂੰ ਰਾਸ਼ਟਰ ਦੇ ਨਾਲ ਪ੍ਰੇਮ ਹੋਵੇ। ਤੇ ਇਹਨਾਂ ਨੇ ਸੀਬੀਆਈ ਵਾਲਿਆਂ ਨੇ ਵੀ ਕਿਹਾ ਹੋਣਾ ਕਿ ਕਿਉਂ ਨਾ ਅਸੀਂ ਬਾਈਡਨ ਦੇ ਡਾਲਰ ਦੇ ਨਾਲ ਇੱਟ ਨਾਲ ਇੱਟ ਖੜਕਾ ਦਈਏ। ਜੀ। ਤਾਂ ਇਹ ਸੀਬੀਆਈ ਵਾਲੇ ਮੈਦਾਨ ਚ ਨਿਤਰੇ, ਫਿਰ 4 ਹੋਣ ਆ ਰਹੇ ਇੰਸਪੈਕਟਰ ਸੀ ਇਹਨਾਂ ਦੇ। ਇਹਨਾਂ ਨੇ ਚੱਕੀਆਂ ਗੱਡੀਆਂ, ਇਹ ਚੰਡੀਗੜ੍ਹ ਆ ਗਏ ਇੱਕ ਆਈਟੀ ਕੰਪਨੀ ਚ 2:30 ਵਜੇ ਰਾਤ ਨੂੰ। ਤੇ ਕਹਿੰਦੇ ਲਿਆਓ ਵੀ ਕੱਢੋ ਪੈਸਾ, 50 ਲੱਖ ਰੁਪਈਆ ਦਿਓ। ਫਰਜ਼ੀ ਰੇਟ ਮਤਲਬ ਕਿ ਮਾਰ ਦਿੱਤੀ, 50 ਲੱਖ ਰੁਪਈਆ ਦਿਓ ਕਿਉਂਕਿ ਰਾਸ਼ਟਰ ਮਜ਼ਬੂਤ ਕਰਨਾ। ਰੁਪਈਆ ਜਿਹੜਾ ਉਹ ਬਿਲਕੁਲ ਨਿਰਜੀਵ ਹੋ ਗਿਆ, ਉਹਨੂੰ ਸੰਘਾਉਣਾ ਹੈ ਇਹ ਜਾ ਕੇ। ਰੁਪਈਆਂ ਦੀ ਖੁਸ਼ਬੂ ਦੇ ਨਾਲ ਉਹ ਫਿਰ ਮਤਲਬ ਕਿ ਸਜੀਵ ਹੋ ਜਾਏਗਾ, ਨਜ਼ਾਰਾ ਆ ਜਾਏਗਾ। ਤਾਂ ਫਿਰ ਉਹਨਾਂ ਨੂੰ ਜਦੋਂ ਸ਼ੱਕ ਹੋਇਆ, ਉਹਨਾਂ ਨੇ ਆਖਿਆ ਕਿ ਕਿਹੜੀਆਂ ਗੱਲਾਂ ਕਰਦੇ ਜੇ ਭੋਦਿਓ। ਇੱਥੋਂ ਫਿਰ ਲੱਤੋ ਲੱਤੀ ਵੀ ਹੋਏ, ਕਸੂਨੋ ਕਸੂਨੀ ਵੀ ਹੋਏ, ਰੌਲਾ ਪਿਆ। ਚੰਡੀਗੜ੍ਹ ਦੀ ਪੀਸੀਆਰ ਬੜੀ ਮਸ਼ਹੂਰ ਆ। ਪੀਸੀਆਰ ਜਦੋਂ ਮਗਰ ਲੱਗ ਗਈ, 2 ਤੇ ਅੱਡੀਆਂ ਨੂੰ ਥੁੱਕ ਲਾ ਗਏ, 2 ਉਹਨਾਂ ਦੇ ਧੱਕੇ ਚੜ ਗਏ। ਸੀਬੀਆਈ ਇੰਸਪੈਕਟਰ ਦੇਖੋ ਮੋੜਾਂ ਤੇ ਉੱਥੇ ਭੱਜਦੇ ਫਿਰਦੇ ਸੀ ਰਾਤ ਜੀ। ਅੱਛਾ। ਬਾਗ ਮਿਲਖਾ ਬਾਗ ਤੋਂ ਸੜਕਾਂ ਤੇ ਉਹਨਾਂ ਨੇ ਭਜਾ ਕੇ 2 ਫੜ ਲਏ, 2 ਜਿਉਂ ਭੱਜੇ ਦਿੱਲੀ, ਪਤਾ ਨਹੀਂ ਹੁਣ ਕਾਹਦੇ ਤੇ ਚੜੇ, 2 ਉੱਥੇ ਜਾ ਕੇ ਜੁਆਇਨ ਕਰ ਗਏ। ਅੱਛਾ। ਫਿਰ ਡਿਊਟੀ ਜੁਆਇਨ ਕਰ ਗਏ, ਪਰ ਉਹਨਾਂ ਤੇ ਵੀ ਫਰੌਤੀ ਦਾ ਕੇਸ ਜਿਹੜਾ ਦਰਜ ਹੋ ਗਿਆ। ਤੇ ਮੈਂ ਤੇ ਅੱਗੇ ਹੱਸਦਾ ਸਾਂ, ਮੈਂ ਆਖਿਆ ਚੰਗਾ ਹੋਇਆ ਚੰਡੀਗੜ੍ਹ ਹੀ ਰਹਿ ਗਏ, ਭੁਲੇਖੇ ਨਾਲ ਕਿਤੇ ਮੁਹਾਲੀ ਨਹੀਂ ਵੜ ਗਏ ਕਿਸੇ ਕੰਪਨੀ ਚ। ਤੇ ਇੱਥੋਂ ਦੀ ਪੁਲਿਸ ਤੇ ਪਹਿਲਾਂ ਹੀ ਇਹਨਾਂ ਤੇ ਬੜੀ ਲੱਗਣ ਡਈ ਆ। ਉਹਨਾਂ ਨੇ ਇਹਨਾਂ ਨੂੰ ਮੁਰਗੇ ਬਣਾ ਕੇ ਕੁੱਕੜ ਦੌੜ ਲਵਾਉਣੀ ਸੀ ਤੇ ਨਾਲ ਡੈਕ ਤੇ ਉੱਚੀ ਆਵਾਜ਼ ਚ ਨੀਟੂ ਸ਼ਟਰਾਂ ਵਾਲੇ ਦੇ ਗੀਤ ਸਟਾਰਟ ਕਰ ਦੇਣੇ ਸੀ। ਆ ਚੱਕ ਗਨਕ ਚੱਕ ਗਨਕ ਚੱਕ ਗਨਕ ਚੱਕ, ਜਿਵੇਂ ਉਹ ਕਰਦਾ ਹੁੰਦਾ। ਸੋ ਚੰਗੇ ਰਹਿ ਗਏ, ਚੰਡੀਗੜ੍ਹ ਦੇ ਵਿੱਚ ਹੀ ਇਹ ਮਸਲਾ ਰਿਹਾ। ਤਾਂ ਇਹ ਇੱਕ ਹੋਰ ਇਤਿਹਾਸ ਦੇ ਵਿੱਚ ਵਰਕਾ ਦਰਜ ਹੋ ਗਿਆ ਕਿ ਜਦੋਂ ਇੱਕ ਯੂਟੀ ਦੀ ਪੁਲਿਸ ਨੇ ਸੀਬੀਆਈ ਦੇ 4 ਅਸਲੀ ਇੰਸਪੈਕਟਰ ਨਕਲੀ ਰੇਡ ਕਰਦੇ ਫੜੇ। ਜੀ 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 ਜੀ। ਪਿੰਡ ਜੀ ਬਹੁਤ ਬਹੁਤ ਧੰਨਵਾਦ ਇਹਨਾਂ ਖਾਸ ਜਾਣਕਾਰੀਆਂ ਦੇ ਲਈ। ਸ਼ੁਕਰੀਆ ਜੀ ਜੀ। ਸੋ ਇਹ ਸਨ ਆਪਣੇ ਨਾਲ ਮਿੰਟੂ ਗੁਰਸਰੀਗਾ ਜੀ, ਜਿਨ੍ਹਾਂ ਦੇ ਨਾਲ ਆਪਾਂ ਸੀਬੀਆਈ ਦੇ ਅਧਿਕਾਰੀ ਜਿਹੜੇ ਯੂਟੀ ਪੁਲਿਸ ਨੇ ਚੱਕੇ ਆ ਤੇ ਹੰਸ ਰਾਜਾ ਵਿੰਗ ਤੋਂ ਲੈ ਕੇ ਤੇ ਹੋਰ ਰਾਜ ਸਭਾ ਦੀਆਂ ਜਿਹੜੀਆਂ ਚੋਣਾਂ ਹੋਣੀਆਂ, 15 ਸੂਬਿਆਂ ਦੀਆਂ ਰਾਜ ਸਭਾ ਸੀਟਾਂ ਦੀ ਜਿਹੜੀ ਚੋਣ ਹੋਣੀ ਹੈ, ਉਹਨਾਂ ਨੂੰ ਲੈ ਕੇ ਆਪਾਂ ਗੱਲਬਾਤ ਕੀਤੀ ਹੈ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਵੇਲਾ ਹੋ ਗਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਕਿਤੇ ਨਾ ਜਾਇਓ, ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ। ਪ੍ਰੋਗਰਾਮ ਤੋਂ ਬਾਅਦ ਬ੍ਰੇਕ ਤੋਂ ਪਰਤਾਂਗੇ ਤੇ ਉਸ ਤੋਂ ਬਾਅਦ ਕੁਝ ਹੋਰ ਖਾਸ ਖਬਰਾਂ ਤੇ ਵੀ ਆਪਾਂ ਪਾਵਾਂਗੇ। ਜੁੜੇ ਰਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ।
ਬ੍ਰੇਕ ਤੋਂ ਬਾਅਦ ਇੱਕ ਵਾਰ ਮੁੜ ਤੋਂ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ। ਤੇ ਹੁਣ ਇਸ ਪ੍ਰੋਗਰਾਮ ਦੇ ਇਸ ਹਿੱਸੇ ਦੇ ਵਿੱਚ ਆਪਾਂ ਨਜ਼ਰ ਮਾਰਦੇ ਚੱਲਦੇ ਹਾਂ ਕੁਝ ਹੋਰ ਅਹਿਮ ਖਬਰਾਂ ਤੇ। ਰੁੱਖ ਕਰਾਂਗੇ ਉੱਤਰ ਪ੍ਰਦੇਸ਼ ਦਾ। ਉੱਤਰ ਪ੍ਰਦੇਸ਼ ਦੇ ਵਿੱਚ ਹੁਣ ਸਾਰੇ ਮਦਰਸਿਆਂ ਦੇ ਵਿੱਚ ਰਾਸ਼ਟਰੀ ਗੀਤ ਗਾਉਣਾ ਲਾਜ਼ਮੀ ਕਰ ਦਿੱਤਾ ਗਿਆ। ਖਬਰ ਜਿਹੜੀ ਹੈ ਉਹ ਇਹ ਗੱਲ ਕਹਿੰਦੀ ਹੈ ਕਿ ਉੱਤਰ ਪ੍ਰਦੇਸ਼ ਮਦਰਸਾ ਸਿੱਖਿਆ ਬੋਰਡ ਦੇ ਰਜਿਸਟਰਾਰ ਐਸ.ਐਨ. ਪਾਂਡੇ ਨੇ 9 ਮਈ ਨੂੰ ਸਾਰੇ ਜ਼ਿਲ੍ਹਾ ਘੱਟ ਗਿਣਤੀ ਕਲਿਆਣ ਅਧਿਕਾਰੀਆਂ ਨੂੰ ਇਸ ਸਬੰਧ ਦੇ ਵਿੱਚ ਹੁਕਮ ਜਾਰੀ ਕਰ ਦਿੱਤਾ ਹੈ। ਤੇ ਹੁਕਮਾਂ ਦੇ ਵਿੱਚ ਕਿਹਾ ਗਿਆ ਹੈ ਕਿ 24 ਮਾਰਚ ਨੂੰ ਜਿਹੜੀ ਬੋਰਡ ਦੀ ਮੀਟਿੰਗ ਹੋਈ ਸੀ, ਉਸ ਮੀਟਿੰਗ ਦੇ ਵਿੱਚ ਜਿਹੜੇ ਫੈਸਲੇ ਲਏ ਗਏ ਸੀ, ਉਹਨਾਂ ਦੇ ਮੁਤਾਬਕ ਨਵੇਂ ਅਕੈਡਮਿਕ ਸੈਸ਼ਨ ਤੋਂ ਸਾਰੇ ਮਦਰਸਿਆਂ ਦੇ ਵਿੱਚ ਨਮਾਜ਼ ਦੇ ਸਮੇਂ ਰਾਸ਼ਟਰੀ ਗੀਤ ਨੂੰ ਹੁਣ ਲਾਜ਼ਮੀ ਕਰ ਦਿੱਤਾ ਗਿਆ ਹੈ। ਨੋਇਡਾ ਦੀ ਗੱਲ ਕਰਾਂਗੇ, ਜਿੱਥੇ ਦਰਦਨਾਕ ਸੜਕ ਹਾਦਸਾ ਵਾਪਰਿਆ। ਗੌਤਮ ਬੁੱਧ ਨਗਰ ਜ਼ਿਲ੍ਹੇ ਦੇ ਜੇਵਰ ਥਾਣਾ ਇਲਾਕੇ ਦੇ ਵਿੱਚ ਯਮੁਨਾ ਐਕਸਪ੍ਰੈਸ-ਵੇ ਤੇ ਤੜਕੇ ਭਿਆਨਕ ਸੜਕ ਹਾਦਸਾ ਵਾਪਰ ਗਿਆ। 5 ਵਿਅਕਤੀਆਂ ਦੀ ਮੌਤ ਹੋ ਗਈ ਹੈ ਤੇ 2 ਗੰਭੀਰ ਜ਼ਖਮੀ ਦੱਸੇ ਗਏ ਨੇ। ਜੇਵਰ ਦਾ ਜਿਹੜਾ ਥਾਣਾ ਇੰਚਾਰਜ ਹੈ, ਉਹ ਦੱਸਦਾ ਹੈ ਕਿ ਹਾਦਸਾ ਤੜਕੇ ਕਰੀਬ 5 ਵਜੇ ਵਾਪਰਿਆ ਹੈ। ਕਾਰ ਦੇ ਵਿੱਚ 7 ਜਣੇ ਸਵਾਰ ਸਨ, ਜਿਨ੍ਹਾਂ ਨੂੰ ਜੇਵਰ ਦੇ ਕੈਲਾਸ਼ ਹਸਪਤਾਲ ਦੇ ਵਿੱਚ ਲਿਜਾਇਆ ਗਿਆ ਤੇ ਪੰਜਾਂ ਨੂੰ ਡਾਕਟਰਾਂ ਨੇ ਮ੍ਰਿਤਕ ਐਲਾਨ ਦਿੱਤਾ ਸੀਗਾ। 2 ਜ਼ਖਮੀਆਂ ਦੀ ਹਾਲਤ ਨਾਜ਼ੁਕ ਹੈ। ਪੁਲਿਸ ਨੇ ਇਹ ਵੀ ਦੱਸਿਆ ਕਿ ਹਾਦਸੇ ਦੇ ਵਿੱਚ ਜਿਹੜੇ ਲੋਕ ਮਾਰੇ ਗਏ ਨੇ, ਇਹਨਾਂ ਦੇ ਵਿੱਚੋਂ 4 ਮਹਾਰਾਸ਼ਟਰ ਦੇ ਤੇ 1 ਕਰਨਾਟਕ ਦਾ ਰਹਿਣ ਵਾਲਾ ਹੈ। ਹਨੀ ਟ੍ਰੈਪ ਦੀ ਗੱਲ ਕਰਾਂਗੇ। ਭਾਰਤੀ ਹਵਾਈ ਫੌਜ ਦਾ ਸਾਰਜੈਂਟ ਸੰਵੇਦਨਸ਼ੀਲ ਜਾਣਕਾਰੀ ਪਾਕਿਸਤਾਨ ਨੂੰ ਲੀਕ ਕਰਨ ਦੇ ਦੋਸ਼ ਦੇ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਦੇ ਮੁਤਾਬਕ ਨਵੀਂ ਦਿੱਲੀ ਦੇ ਵਿੱਚ ਰਿਕਾਰਡ ਦਫ਼ਤਰ ਦੇ ਹਵਾਈ ਫੌਜ ਦੇ ਸਾਰਜੈਂਟ ਨੂੰ ਕਥਿਤ ਤੌਰ ਤੇ ਰੱਖਿਆ ਜਥੇਬੰਦੀਆਂ ਤੇ ਕਰਮਚਾਰੀਆਂ ਬਾਰੇ ਗੁਪਤ ਅਤੇ ਸੰਵੇਦਨਸ਼ੀਲ ਜਾਣਕਾਰੀਆਂ ਪਾਕਿਸਤਾਨ ਸਥਿਤ ਏਜੰਟ ਨੂੰ ਲੀਕ ਕਰਨ ਦੇ ਦੋਸ਼ ਦੇ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ। ਪਤਾ ਲੱਗਿਆ ਕਿ ਇਹ ਬੰਦਾ 32 ਸਾਲ ਦਾ ਤੇ ਇਹਦਾ ਜਿਹੜਾ ਨਾਮ ਆ ਉਹ ਦਵਿੰਦਰ ਨਾਰਾਇਣ ਸ਼ਰਮਾ ਹੈ ਤੇ ਇਹ ਸੁਬਰੋਤੋ ਪਾਰਕ ਦੇ ਵਿੱਚ ਜਿਹੜਾ ਭਾਰਤੀ ਹਵਾਈ ਫੌਜ ਦਾ ਰਿਕਾਰਡ ਦਫ਼ਤਰ ਆ, ਉੱਥੇ ਪ੍ਰਬੰਧਕੀ ਸਹਾਇਕ ਲੱਗਿਆ ਹੋਇਆ ਸੀਗਾ, ਜਿਹਨੂੰ ਜੀਡੀ ਕਹਿ ਦਿੰਦੇ ਆ। ਤੇ ਜਾਂਚ ਦੇ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇੱਕ ਪਾਕਿਸਤਾਨੀ ਔਰਤ ਦੇ ਸੰਪਰਕ ਦੇ ਵਿੱਚ ਸੀਗਾ ਤੇ ਪੁਲਿਸ ਦੇ ਮੁਤਾਬਕ ਸ਼ਰਮਾ ਨੇ ਲੀਕ ਹੋਈ ਜਾਣਕਾਰੀ ਦੇ ਲਈ ਪਾਕਿਸਤਾਨੀ ਏਜੰਟ ਤੋਂ ਪੈਸੇ ਵੀ ਜਿਹੜੇ ਆ ਉਹ ਲਏ ਸੀਗੇ। ਪੰਜਾਬ ਦੀਆਂ ਖਬਰਾਂ ਦਾ ਰੁਖ ਕਰਾਂਗੇ। ਗੱਲ ਕਰਾਂਗੇ ਸ੍ਰੀ ਗੋਬਿੰਦਵਾਲ ਸਾਹਿਬ ਦੀ, ਜਿੱਥੇ ਟਰੱਕ ਤੇ ਮੋਟਰਸਾਈਕਲ ਦੇ ਵਿਚਾਲੇ ਸਿੱਧੀ ਟੱਕਰ ਹੋ ਗਈ ਹੈ ਤੇ ਇਸ ਸਿੱਧੀ ਟੱਕਰ ਦੇ ਵਿੱਚ ਇੱਕੋ ਪਰਿਵਾਰ ਦੇ 4 ਜੀਆਂ ਦੀ ਮੌਤ ਹੋਣ ਬਾਰੇ ਪਤਾ ਲੱਗਿਆ। ਇੱਕ ਔਰਤ ਗੰਭੀਰ ਜ਼ਖਮੀ ਦੱਸੀ ਗਈ ਹੈ। ਮਰਨ ਵਾਲੇ ਸਾਰੇ ਮੋਟਰਸਾਈਕਲ ਸਵਾਰ ਸਨ। ਮਰਨ ਵਾਲਿਆਂ ਦੇ ਵਿੱਚ ਮਰਦ ਔਰਤ ਸਮੇਤ 2 ਬੱਚੇ ਵੀ ਦੱਸੇ ਗਏ ਹੈ। ਜ਼ਖਮੀਆਂ ਨੂੰ ਨਿੱਜੀ ਹਸਪਤਾਲ ਦਾਖਲ ਕਰਵਾਇਆ ਗਿਆ ਸੀ। ਹਾਦਸੇ ਦਾ ਸ਼ਿਕਾਰ ਪਰਿਵਾਰ ਆਪਣੇ ਮੋਟਰਸਾਈਕਲ ਤੇ ਕਪੂਰਥਲਾ ਤੋਂ ਫਤਿਆਬਾਦ ਨੂੰ ਆ ਰਿਹਾ ਸੀ, ਜਿਸ ਦੀ ਖਡੂਰ ਸਾਹਿਬ ਫਤਿਆਬਾਦ ਰੋਡ ਤੇ ਟਰੱਕ ਦੇ ਨਾਲ ਟੱਕਰ ਹੋ ਗਈ। ਡੀਐਸਪੀ ਪ੍ਰੀਤਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਵੱਲੋਂ ਲਾਸ਼ਾਂ ਨੂੰ ਕਬਜ਼ੇ ਦੇ ਵਿੱਚ ਲੈ ਕੇ ਹਾਦਸੇ ਦੀ ਜਾਂਚ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਹੈ। ਮੋਹਾਲੀ ਜਿਹੜਾ ਦਫ਼ਤਰ ਦੇ ਉੱਤੇ ਹਮਲਾ ਹੋਇਆ ਸੀ, ਇੰਟੈਲੀਜੈਂਸ ਦਫ਼ਤਰ ਦੇ ਉੱਤੇ, ਉਸ ਮਾਮਲੇ ਦੇ ਵਿੱਚ ਪੁਲਿਸ ਨੇ ਨਿਸ਼ਾਨ ਸਿੰਘ ਨੂੰ ਗ੍ਰਿਫਤਾਰ ਕੀਤਾ ਹੋਇਆ ਤੇ ਉਸੇ ਮਾਮਲੇ ਦੇ ਵਿੱਚ ਜਿਹੜੀ ਅਪਡੇਟ ਆ ਰਹੀ ਆ ਉਹ ਇਹ ਆ ਰਹੀ ਹੈ ਕਿ ਨਿਸ਼ਾਨ ਸਿੰਘ ਨੇ ਆਰਪੀਜੀ ਸਪਲਾਈ ਕੀਤਾ ਸੀ ਤੇ ਹਮਲੇ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਤਰਨਤਾਰਨ ਦੇ ਵਿੱਚ ਅਣਪਛਾਤੇ ਵਿਅਕਤੀਆਂ ਨੇ ਧਮਾਕਾ ਖੇਜ਼ ਸਮੱਗਰੀ ਜਿਹੜੀ ਆ ਉਹ ਮੁਹੱਈਆ ਕਰਵਾਈ ਸੀ। ਪੰਜਾਬ ਪੁਲਿਸ ਦੇ ਖੁਫੀਆ ਵਿੰਗ ਦੇ ਸੀਨੀਅਰ ਅਧਿਕਾਰੀਆਂ ਸਮੇਤ ਐਨਆਈਏ ਦੀ ਟੀਮ ਨੇ ਵੀ ਨਿਸ਼ਾਨ ਸਿੰਘ ਤੋਂ ਲੰਮੀ ਪੁੱਛ ਪੜਤਾਲ ਕੀਤੀ ਹੈ। ਪੁਲਿਸ ਨੂੰ ਇਸ ਘਟਨਾ ਸੰਬੰਧੀ ਹੋਰ ਵੀ ਅਹਿਮ ਖੁਲਾਸੇ ਜਿਹੜੇ ਆ ਉਹ ਹੋਣ ਦੀ ਉਮੀਦ ਹੈ। ਤੇ ਮੋਹਾਲੀ ਦੀ ਗੱਲ ਹੀ ਕਰਾਂਗੇ। ਮੋਹਾਲੀ ਹਵਾਈ ਅੱਡੇ ਦੇ ਨੇੜੇ ਜਿਹੜਾ ਰਿਹਾਇਸ਼ੀ ਇਲਾਕਾ ਹੈ, ਉੱਥੇ ਫਾਲਕਨ ਵਿਊ ਸੁਸਾਇਟੀ ਦੇ ਵਿੱਚ ਅਣਪਛਾਤਿਆਂ ਨੇ ਸਵੇਰੇ 5:30 ਵਜੇ ਹਵਾ ਦੇ ਵਿੱਚ ਗੋਲੀਆਂ ਚਲਾ ਦਿੱਤੀਆਂ, ਜਿਸ ਕਰਕੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ। ਪੁਲਿਸ ਨੇ ਪੁੱਛ ਪੜਤਾਲ ਦੇ ਲਈ 3 ਨੌਜਵਾਨਾਂ ਨੂੰ ਹਿਰਾਸਤ ਦੇ ਵਿੱਚ ਲਿਆ, ਜਦਕਿ 12 ਬੋਰ ਦੇ ਨਾਲ ਗੋਲੀਆਂ ਚਲਾਉਣ ਵਾਲਾ ਹੈਪੀ ਨਾਂ ਦਾ ਬਾਉਂਸਰ ਫਰਾਰ ਦੱਸਿਆ ਗਿਆ। ਸੋ ਅੱਜ ਦੇ ਇਸ ਖਬਰ ਤੇ ਨਜ਼ਰ ਪ੍ਰੋਗਰਾਮ ਨੂੰ ਆਪਾਂ ਇੱਥੇ ਹੀ ਸਮਾਪਤ ਕਰਾਂਗੇ। ਸਮਾਂ ਇਜਾਜ਼ਤ ਨਹੀਂ ਦਿੰਦਾ। ਅਗਲਾ ਪ੍ਰੋਗਰਾਮ ਲੈ ਕੇ ਆ ਰਹੇ ਨੇ ਹਰਜੋਤ ਸਿੰਘ ਖਾਲਸਾ ਜੀ ਤੇ ਉਹਨਾਂ ਦੇ ਨਾਲ ਹੋਣਗੇ ਰਾਜਕਰਨਵੀਰ ਸਿੰਘ ਜੀ। ਅਮਰੀਕਾ ਦੇ ਵਿੱਚ ਵਾਪਰੀਆਂ ਅਹਿਮ ਘਟਨਾਵਾਂ ਬਾਰੇ ਤੁਹਾਨੂੰ ਦੇਣਗੇ ਖਾਸ ਜਾਣਕਾਰੀਆਂ। ਪ੍ਰੋਗਰਾਮ ਅਪਡੇਟ ਅਮਰੀਕਾ ਦੇ ਵਿੱਚ ਪੰਜਾਬੀ ਰੇਡੀਓ ਯੂਐਸਏ ਦਾ ਜਿਹੜੀ ਟੀਮ ਆ, ਉਹ ਇਸ ਵੇਲੇ ਜਿਹੜੀਆਂ ਵੀ ਸਾਡੀਆਂ ਸੱਭਿਆਚਾਰਕ ਸਰਗਰਮੀਆਂ ਹੁੰਦੀਆਂ ਨੇ, ਜਾਂ ਧਾਰਮਿਕ ਸਮਾਗਮ ਹੁੰਦੇ ਨੇ, ਜਾਂ ਫਿਰ ਖੇਡ ਸਰਗਰਮੀਆਂ ਹੁੰਦੀਆਂ ਨੇ ਇਸ ਇਲਾਕੇ ਦੇ ਵਿੱਚ, ਜਿੱਥੇ ਕਿਤੇ ਵੀ ਕੈਲੀਫੋਰਨੀਆ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ, ਤਾਂ ਪੰਜਾਬੀ ਰੇਡੀਓ ਯੂਐਸਏ ਦੀ ਟੀਮ ਇਹਨਾਂ ਸਰਗਰਮੀਆਂ, ਧਾਰਮਿਕ ਸਮਾਗਮਾਂ ਔਰ ਸੱਭਿਆਚਾਰਕ ਸਰਗਰਮੀਆਂ ਨੂੰ, ਖੇਡ ਮੇਲਿਆਂ ਨੂੰ ਕਵਰ ਕਰਦੀ ਆ। ਜੇਕਰ ਤੁਸੀਂ ਉਹਨਾਂ 'ਚ ਨਹੀਂ ਜਾ ਪਾਉਂਦੇ ਤਾਂ ਨਿਰਾਸ਼ ਹੋਣ ਦੀ ਲੋੜ ਕੋਈ ਨਹੀਂ। ਤੁਸੀਂ ਪੰਜਾਬੀ ਰੇਡੀਓ ਯੂਐਸਏ ਦੇ ਫੇਸਬੁੱਕ ਪੇਜ ਨੂੰ ਲਾਈਕ ਕਰਕੇ, ਫੋਲੋ ਕਰਕੇ, ਤਾਂ ਉੱਥੇ ਤੁਸੀਂ ਉਹ ਸਾਰੀਆਂ ਸਰਗਰਮੀਆਂ ਦੀ ਸਾਰੀ ਜਿਹੜੀ ਬ੍ਰੌਡਕਾਸਟਿੰਗ ਆ ਦੇਖ ਸਕਦੇ ਹੋ।
ਪ੍ਰੋਗਰਾਮ ਸਾਰੇ ਉੱਥੇ ਬ੍ਰੌਡਕਾਸਟ ਹੋਏ ਹੁੰਦੇ ਨੇ, ਪਏ ਹੁੰਦੇ ਨੇ, ਤੁਸੀਂ ਉੱਥੇ ਜਾ ਕੇ ਦੇਖ ਸਕਦੇ ਹੋ। ਇਸੇ ਤਰ੍ਹਾਂ YouTube ਚੈਨਲ ਨੂੰ ਜੇ ਕਿਸੇ ਵੀ ਦਰਸ਼ਕ ਨੇ ਸਬਸਕ੍ਰਾਈਬ ਨਹੀਂ ਕੀਤਾ ਤਾਂ ਪੰਜਾਬੀ ਰੇਡੀਓ USA ਦਾ YouTube ਚੈਨਲ ਸਬਸਕ੍ਰਾਈਬ ਕਰਕੇ ਤੁਸੀਂ ਸਾਰੀ ਉੱਥੋਂ ਦੀ ਕਿਤੋਂ ਦੀ ਵੀ ਫੁਟੇਜ, ਕਿਤੋਂ ਦੀ ਵੀ ਖੇਡ ਮੇਲੇ ਦੀ, ਕਿਤੋਂ ਦੀ ਵੀ ਜਿਹੜੀ ਸਪੋਰਟਸ ਸਰਗਰਮੀ ਜਾਂ ਕੋਈ ਸੱਭਿਆਚਾਰਕ ਸਰਗਰਮੀਆਂ ਜਾਂ ਧਾਰਮਿਕ ਸਮਾਗਮ ਆ ਸਾਡੇ, ਤਾਂ ਉੱਥੇ ਜਾ ਕੇ ਤੁਸੀਂ ਦੇਖ ਸਕਦੇ ਹੋ। ਜੁੜੇ ਰਹੋ ਪੰਜਾਬੀ ਰੇਡੀਓ USA ਨਾਲ। ਸਤਿ ਸ੍ਰੀ ਅਕਾਲ।